ਉਹਨਾਂ ਦੀਆਂ ਜਿਹੜੀਆਂ ਪਿਕਚਰਸ ਆ ਉਹ ਸ਼ੋ ਹੋ ਰਹੀਆਂ ਹੈਗੀਆਂ। ਸੋ ਕਹਿੰਦੇ ਬਹੁਤ ਸਾਰੇ ਜਿਹੜੇ ਇਹ ਬੰਦੇ ਆ, ਇਹ ਪਹਿਲਾਂ ਵੀ ਇਹਨਾਂ ਦਾ ਲਿੰਕ ਸੀਗਾ ਐਪਸਟੀਨ ਦੇ ਨਾਲ, ਪਰ ਜੋ ਫੋਟੋਜ਼ ਆ ਇਹ ਪੂਰਾ ਜਿਹੜਾ ਆ ਪ੍ਰੂਫ ਸ਼ੋ ਹੋ ਰਿਹਾ ਉਹਨਾਂ ਦਾ ਕਿੱਦਾਂ ਦਾ ਜਿਹੜਾ ਰਿਲੇਸ਼ਨਸ਼ਿਪ ਸੀਗਾ। 19 ਇਮੇजेस ਆ ਜਿਹਦੇ ਵਿੱਚ ਲੋਕ ਜਿਹੜੇ ਇਹ ਹਾਈ ਪ੍ਰੋਫਾਈਲ ਬੰਦੇ ਸੀ, ਐਪਸਟੀਨ ਦੇ ਅਸਟੇਟ ਜਿਹੜਾ ਉਹਦਾ ਪ੍ਰੋਪਰਟੀ ਸੀ, ਉੱਥੇ ਜਿਹੜੇ ਪਹੁੰਚੇ ਹੈਗੇ ਆ। ਹੋਰ ਵੀ ਬਹੁਤ ਕੁਝ ਸਟਾਫ ਹੈਗਾ ਇਦਾਂ ਦਾ। ਹੁਣ ਸਟੀਵ ਬੈਨਨ ਵਰਗਾ ਬੰਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਬਹੁਤ ਵੱਡਾ ਐਡਵਾਈਜ਼ਰ ਰਿਹਾ ਪਿਛਲੇ ਕਾਰਜਕਾਲ ਦੇ ਦੌਰਾਨ, ਉਹਦੀਆਂ ਵੀ ਜਿਹੜੀਆਂ ਪਿਕਚਰਸ ਆ ਉੱਥੇ ਆਈਆਂ ਹੈਗੀਆਂ। ਰਿਪਰੈਜ਼ੈਂਟੇਟਿਵ ਰੋਬਰਟ ਗਾਰਸੀਆ ਜਿਹੜੇ ਇੱਕ ਡੈਮੋਕ੍ਰੇਟ ਹੈਗੇ ਆ ਹਾਊਸ ਓਵਰਸਾਈਡ ਕਮੇਟੀ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੇ 95,000 ਦੇ ਕਰੀਬ ਜਿਹੜੀਆਂ ਫੋਟੋਜ਼ ਹੈਗੀਆਂ ਜਿਹਦੇ ਵਿੱਚ ਬੜੇ ਬੜੇ ਪਾਵਰਫੁਲ ਲੋਕ, ਅਮੀਰ ਲੋਕ, ਜਿਨ੍ਹਾਂ ਨੇ ਜੈਫਰੀ ਐਪਸਟੀਨ ਦੇ ਅਸਟੇਟ ਦੇ ਉੱਤੇ ਸਮਾਂ ਬਤੀਤ ਕੀਤਾ ਆ, ਤੇ ਉਹ ਹੈਗੀਆਂ। ਇਹ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇਡੀਜ਼ ਦੀਆਂ ਜਿਹੜੀਆਂ ਪਿਕਚਰਸ ਆ ਉਹ ਵੀ ਮੌਜੂਦ ਹੈਗੀਆਂ। ਜੀ ਬਿਲਕੁਲ। ਸੋ ਮੁੱਖ ਤੌਰ ਦੇ ਉੱਤੇ ਜਿਹੜੇ ਅੱਜ ਦੀਆਂ ਪਿਕਚਰਸ ਦੇ ਵਿੱਚ ਨਾਮ ਆਏ ਆ, ਸਿਟਿੰਗ ਪ੍ਰੈਜ਼ੀਡੈਂਟ ਡੋਨਲਡ ਟਰੰਪ, ਸਾਬਕਾ ਪ੍ਰੈਜ਼ੀਡੈਂਟ ਬਿਲ ਕਲਿੰਟਨ, ਸਾਬਕਾ ਟਰੰਪ ਐਡਵਾਈਜ਼ਰ ਸਟੀਵ ਬੈਨਨ, ਐਕਟਰ ਵੁਡੀ ਐਲਨ, ਯੂਐਸ ਇਕੋਨੋਮਿਸਟ ਲੈਰੀ ਸਮਰਜ਼, ਲਾਇਰ ਐਲਨ ਡਰਸ਼ੋਵਿਟਸ, ਬ੍ਰਿਟਿਸ਼ ਐਂਟਰਪ੍ਰੈਨਿਓਰ ਜਿਹੜਾ ਵਰਜਿਨ 에ਅਰਲਾਈਨਸ ਵਾਲਾ ਸੀਗਾ, ਰਿਚਰਡ ਬ੍ਰੈਂਸਨ, ਐਂਡਰਿਊ ਮਾਊਂਟਬੈਟਨ ਵਿੰਡਸਰ, ਐਂਟਰਪ੍ਰੈਨਿਓਰ ਬਿਲ ਗੇਟਸ। ਇਹ ਜਿਹੜੇ ਮੇਨ ਮੁੱਖ ਜਿਹੜੇ ਨਾਮ ਨੇ ਜਿਹੜੀਆਂ ਇਹਨਾਂ ਤਸਵੀਰਾਂ ਦੇ ਵਿੱਚ ਸਾਹਮਣੇ ਆਏ ਆ। ਐਪਸਟੀਨ ਫਾਈਲਸ ਟ੍ਰਾਂਸਪੇਰੈਂਸੀ ਐਕਟ ਜਿਹੜਾ ਉਹ ਉਸ ਦੇ ਉੱਤੇ ਜਿਹੜੀ ਚਰਚਾ ਆ ਉਹ ਚੱਲ ਰਹੀ ਆ। ਇਹਨਾਂ ਸਾਰੀਆਂ ਇਨਫੋਰਮੇਸ਼ਨ ਨੂੰ ਜਨਤਕ ਕਰਨ ਦੇ ਲਈ ਡਿਪਾਰਟਮੈਂਟ ਆਫ ਜਸਟਿਸ ਨੂੰ ਬਿੱਲ ਜਿਹੜਾ ਉਹ ਪਾਸ ਕਰਕੇ ਟਰੰਪ ਹੁਣਾਂ ਨੇ ਸਾਈਨ ਕਰ ਦਿੱਤਾ ਆ। ਤੇ ਇਹ ਹੁਣ ਦੇਖਦੇ ਆ ਵੀ ਇਹ ਡਾਕੂਮੈਂਟਸ ਕਦੋਂ ਹੋਰ ਰਿਲੀਜ਼ ਕੀਤੇ ਜਾ ਸਕਦੇ ਹੈਗੇ ਆ। ਇਹ ਤਾਂ ਉਹ ਦਸਤਾਵੇਜ਼ ਨੇ ਹਰਜੋਤ ਸਿੰਘ ਜੀ ਜਿਹੜੇ ਹਾਊਸ ਦੀ ਜਿਹੜੀ ਕਮੇਟੀ ਆ ਉਹਨਾਂ ਦੇ ਕੋਲ, ਉਹਨਾਂ ਦੇ ਹੱਥ ਜਿਹੜੇ ਉਹ ਲੱਗੇ ਸੀਗੇ, ਹਾਊਸ ਓਵਰਸਾਈਟ ਜਿਹੜੀ ਕਮੇਟੀ ਆ ਉਹਨਾਂ ਦੇ ਕੋਲ। ਤੇ ਇਸ ਤੋਂ ਇਲਾਵਾ ਜਿਹੜੀ ਸਟੇਟ ਤੋਂ ਡਾਕੂਮੈਂਟ ਇਕੱਠੇ ਹੋਏ ਆ ਜਿਹੜੇ FBI ਨੇ, DOJ ਦੇ ਕੋਲ ਨੇ, ਉਹਨਾਂ ਬਾਰੇ ਅਜੇ ਕੁਛ ਵੀ ਪਤਾ ਨਹੀਂ ਆ ਵੀ ਉਹਨਾਂ ਦੇ ਵਿੱਚ ਹੋਰ ਕੀ ਕੁਛ ਹੋ ਸਕਦਾ ਹੈਗਾ ਆ। ਸੋ ਜਿੱਥੇ ਐਪਸਟੀਨ ਫਾਈਲਸ ਦੀ ਚਰਚਾ ਥੋੜੀ ਜਿਹੀ ਘਟੀ ਸੀਗੀ, ਹੋਰ ਮੁੱਦੇ ਜਿਹੜੇ ਉਹ ਨਾਲ ਦੇ ਨਾਲ ਆ ਗਏ ਸੀਗੇ। ਕੱਲ ਜਿਹੜੀਆਂ ਰਾਤ ਨੂੰ ਦਸਤਾਵੇਜ਼ ਦੁਬਾਰਾ ਜਿਹੜੇ ਹਰਜੋਤ ਸਿੰਘ ਜੀ ਸਾਈਨ ਜਿਹੜੇ ਇਹ ਆਏ ਆ ਸਾਹਮਣੇ, ਫੋਟੋਜ਼ ਆਈਆਂ ਆ, ਉਹਨਾਂ ਦੇ ਵਿੱਚ ਹੁਣ ਇਹ ਸਾਹਮਣੇ ਇਸ ਦੇ ਵਿੱਚ 19 ਤਸਵੀਰਾਂ ਦੇ ਵਿੱਚ ਇਹ ਰੌਲਾ ਰੱਪਾ ਪੈ ਗਿਆ। ਇਹਨਾਂ 19 ਤਸਵੀਰਾਂ ਚੋਂ 3 ਤਸਵੀਰਾਂ 'ਚ ਡੋਨਲਡ ਟਰੰਪ ਨਜ਼ਰ ਆਉਂਦੇ ਹੈਗੇ ਆ, ਤੇ ਇੱਕ ਰੈੱਡ ਪੈਕਟ ਦੇ ਉੱਤੇ ਸਾਈਨ ਜਿਸ ਦੇ ਵਿੱਚ ਵੀ ਹੈਗੇ ਉੱਥੇ, ਉਹਦੇ ਉੱਤੇ ਵੀ ਟਰੰਪ ਹੁਣਾਂ ਦਾ ਨਾਮ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ ਕਾਫੀ ਜ਼ਿਆਦਾ ਜਿਹੜੇ ਤਸਵੀਰਾਂ ਦੇ ਵਿੱਚ, ਜਿੱਦਾਂ ਤੁਸੀਂ ਦੱਸਿਆ ਵੀ ਲੜਕੀਆਂ ਦੇ ਨਾਲ ਜਿਹੜੀ ਇੱਕ 1997 ਦੀ ਵਿਕਟੋਰੀਆ ਸੀਕਰੇਟ ਪਾਰਟੀ ਨਿਊਯਾਰਕ ਦੇ ਵਿੱਚ ਆ, ਉੱਦਾਂ ਦੇ ਉਹ ਪਬਲਿਕਲੀ ਅਵੇਲੇਬਲ ਰਹੀਆਂ ਨੇ ਤਸਵੀਰਾਂ, ਉਹਦੇ ਵਿੱਚ ਵੀ ਐਪਸਟੀਨ ਦੇ ਨਾਲ ਟਰੰਪ ਹੁਣੀ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਸਾਹਮਣੇ ਆ। ਸੋ ਇੱਕ ਵਾਰੀ ਫਿਰ ਟਰੰਪ ਹੁਣਾਂ ਨੂੰ ਤੱਤੇ ਪਾਣੀ ਦੇ ਵਿੱਚ ਪਾਉਣਗੀਆਂ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਉਹਨਾਂ ਨੂੰ ਤੱਤੇ ਪਾਣੀ 'ਚ ਪਾਉਣਗੀਆਂ, ਐਂਟਰਪ੍ਰੈਨਿਓਰ ਬਿਲ ਗੇਟਸ ਉਹਨਾਂ ਦੇ ਉੱਤੇ ਵੀ ਗਾਜ ਜਿਹੜੀ ਉਸ ਦੇ ਵਿੱਚ ਡਿੱਗੇਗੀ। ਸੋ ਟਰੰਪ ਹੁਣੀ ਤਾਂ ਹੀ ਕਹਿ ਰਹੇ ਆ ਵੀ ਕਈਆਂ ਦਾ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਹੋ ਸਕਦੀ ਆ, ਪਰ ਇਹ ਆ ਵੀ ਜੋ ਇਹ ਕਰਤੂਤਾਂ ਦਾ ਮਾਲਕ ਰਿਹਾ ਆ ਐਪਸਟੀਨ, ਉਹਦੇ ਨਾਲ ਮਿਲ ਕੇ ਕਿਹੜੀਆਂ ਯਾਰੀਆਂ ਪਕਾਉਂਦੇ ਰਹੇ ਆ ਤੇ ਕਿਹੜੀਆਂ ਇਹ ਪਾਰਟੀਆਂ ਦੇ ਉੱਤੇ ਜਾਂਦੇ ਰਹੇ, ਕਿਹੜੇ ਉਹ ਆਈਲੈਂਡ ਦੀਆਂ ਚੀਜ਼ਾਂ ਦੇ ਵਿੱਚ ਉੱਥੇ ਕੀ ਹੁੰਦਾ ਰਿਹਾ ਆ। ਲੋਕ ਇਸ ਨੂੰ ਪਬਲਿਕਲੀ ਜਾਣਨਾ ਚਾਹੁੰਦੇ ਆ, ਜਨਤਕ ਇਹ ਚੀਜ਼ਾਂ ਕਰਨ ਦੀ ਮੰਗ ਬਾਰ-ਬਾਰ ਜਿਹੜੀ ਉੱਠ ਰਹੀ ਆ, ਤੇ ਉਸ ਦੇ ਉੱਤੇ ਹੁਣ ਬਿੱਲ ਤਾਂ ਪਾਸ ਕੀਤੇ ਨੇ, ਪਰ ਦੇਖਣਾ ਹੋਊਗਾ ਵੀ ਅਸਲ ਦੇ ਵਿੱਚ ਡਾਕੂਮੈਂਟਸ ਕਦੋਂ ਤੱਕ ਬਾਹਰ ਜਿਹੜੇ ਉਹ ਆਉਂਦੇ ਨੇ। ਪਰ ਇੱਕ ਵਾਰੀ ਫਿਰ ਮਾਹੌਲ ਐਪਸਟੀਨ ਫਾਈਲਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਦੁਬਾਰਾ ਗਰਮਾ ਚੁੱਕਾ ਆ। ਲੈਰੀ ਸਮਰਜ਼ ਜਿਹੜੇ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਆ, ਉਹਨਾਂ ਨੇ ਆਲਰੇਡੀ ਰਿਜ਼ਾਈਨ ਕਰਤਾ, ਉਹਨਾਂ ਦਾ ਨਾਮ ਵੀ ਵਿੱਚ ਆਇਆ ਸੀ। ਅਗਲੀ ਖਬਰ ਵਾਸ਼ਿੰਗਟਨ ਸਟੇਟ ਤੋਂ ਆ ਰਹੀ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ। ਸਟੇਟ ਆਫ ਐਮਰਜੈਂਸੀ ਵਾਸ਼ਿੰਗਟਨ ਸਟੇਟ ਦੇ ਗਵਰਨਰ ਵੱਲੋਂ ਜਾਰੀ ਕਰ ਦਿੱਤੀ ਗਈ ਆ। ਸਕਾਜਟ ਜੋ ਸਕਾਜਟ ਦਰਿਆ ਹੈਗਾ ਆ,
ਤੇ ਉਹ ਥੋੜਾ ਪਾਣੀ ਕਹਿੰਦੇ ਉੱਥੇ ਘਟ ਰਿਹਾ ਹੈਗਾ, ਪਰ ਬਰਲਿੰਗਟਨ ਟਾਊਨ ਜੋ ਆ ਬਾਰਡਰ ਦੇ ਉੱਤੇ ਹੈਗਾ, ਬਾਰਡਰ ਦੇ ਲਾਗੇ ਆ ਕੈਨੇਡਾ ਦੇ, ਤੇ ਉੱਥੇ ਜਿਹੜੀ ਆ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਹੈਗੇ ਆ। ਵਾਟਕਮ ਤੇ ਸਕਾਜ਼ਟ ਕਾਉਂਟੀਜ਼ ਜਿਹੜੀਆਂ ਆ ਉੱਥੇ ਥੋੜਾ ਜਿਹਾ ਪਾਣੀ ਘਟਣਾ ਸ਼ੁਰੂ ਹੋਇਆ। ਇੱਕ ਟਾਈਮ ਦੇ ਉੱਤੇ ਸਕਾਜ਼ਟ ਰਿਵਰ ਜੋ ਆ ਮਾਊਂਟ ਵਰਨਨ 37.73 ਫੁੱਟ ਜਿਹੜੇ ਉੱਪਰ ਗਿਆ ਸੀ। ਇਸੇ ਤਰ੍ਹਾਂ ਗੇਜ ਸਲੋ ਬਰਲਿੰਗਟਨ ਦੇ ਵਿੱਚ ਵੀ ਫਲੱਡਿੰਗ ਬਹੁਤ ਜ਼ਿਆਦਾ ਦੱਸੀ ਗਈ ਹੈਗੀ ਆ। ਨੂਕਸੈਕ ਰਿਵਰ ਨਾਰਥ ਸੀਡਰਵਿਲ ਉਹਨੇ ਕਹਿੰਦੇ ਪਈ ਰੈਕਡ ਹੀ ਤੋੜਤੇ ਤੇ 150.49 ਫੁੱਟ ਤੇ ਪਹੁੰਚਿਆ ਉਹ ਵੀਰਵਾਰ ਨੂੰ। ਸੋ ਉਹਦੇ ਨਾਲ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ। ਕਈ ਟਾਊਨ ਤਾਂ ਜਿੱਦਾਂ 5 ਤੋਂ ਲੈ ਕੇ 7 ਫੁੱਟ ਤੱਕ ਪਾਣੀ ਦੇ ਵਿੱਚ ਡੁੱਬੇ ਹੋਏ ਹੈਗੇ ਆ। ਮਾਊਂਟ ਵਰਨਨ ਵਾਲਾ ਏਰੀਆ ਜਿਹੜਾ 50% ਚਾਂਸ ਉਤੇ ਹੋਰ ਮੀਂਹ ਪੈਣ ਦੇ ਆ, ਜਿਹਦੇ ਹੋਰ ਜਿੱਦਾਂ ਕਹਿੰਦੇ ਵੀ ਫਲੱਡ ਆ ਸਕਦੇ ਹੈਗੇ ਆ। ਸੋ ਵਟਕਮ ਕਾਉਂਟੀ, ਵਟਕਮ ਲੌਂਗ ਟਰਮ ਰਿਕਵਰੀ ਗਰੁੱਪ, ਉੱਥੇ ਦੇ ਬਹੁਤ ਸਾਰੇ ਜਿਹੜੇ ਵਲੰਟੀਅਰਸ ਆ, ਲੋਕਲ ਚਰਚਿਸ ਆ, ਉਹਨਾਂ ਦੇ ਨਾਲ ਰਲ ਕੇ ਜਿਹੜੇ ਆ ਉੱਥੇ ਜਿਹੜੀ ਸਪੋਰਟ ਆ ਲੋਕਾਂ ਦੀ ਉਹ ਕਰ ਰਹੇ ਆ। ਬਹੁਤ ਸਾਰੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਰਿਕਾਰਡ ਤੋੜ ਲੈਵਲ ਦੇ ਉੱਤੇ ਪਾਣੀ ਜਿਹੜਾ ਇਹਨਾਂ ਦਰਿਆਵਾਂ ਦੇ ਵਿੱਚ ਪਹੁੰਚਿਆ ਸੀ। ਇਵੈਕੂਏਸ਼ਨ ਵੀ ਕਈ ਥਾਵਾਂ ਦੇ ਉੱਤੇ ਕੀਤੀ ਗਈ ਹੈਗੀ ਆ। ਸੋ ਆਉਂਦੇ ਦਿਨਾਂ ਦੇ ਵਿੱਚ ਜੇ ਹੋਰ ਮੀਂਹ ਪੈਂਦਾ ਹੈ ਤਾਂ ਹੜ੍ਹਾਂ ਵਾਲੀ ਜਿਹੜੀ ਸਥਿਤੀ ਆ ਹੋਰ ਕਹਿ ਲਓ ਵੀ ਮਾੜੀ ਬਣ ਸਕਦੀ ਆ। ਸੋ ਲੋਕਾਂ ਨੂੰ ਇਹਤਿਆਤ ਤੇ ਤਿਆਰ ਰਹਿਣ ਦੇ ਲਈ ਆਖਿਆ ਗਿਆ ਵੀ ਜੇ ਤੁਹਾਡੇ ਇਵੈਕੂਏਸ਼ਨ ਆਰਡਰ ਆਉਂਦੇ ਨੇ ਤਾਂ ਤੁਸੀਂ ਤੁਰੰਤ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜੇ ਉੱਥੋਂ ਚਲੇ ਜਾਵੋ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੱਲ ਕਿਲਮਰ ਅਬਰੇਗੋ ਗਾਰਸੀਆ ਨੂੰ ਰਿਹਾ ਕਰਨ ਦੇ ਲਈ ਆਈਸ ਦੇ ਕਸਟਡੀ ਦੇ ਵਿੱਚੋਂ ਉਹ ਕਿਹਾ ਗਿਆ ਸੀਗਾ ਅਦਾਲਤ ਦੇ ਦੁਆਰਾ। ਤੇ ਜਿਹੜੇ ਫੈਡਰਲ ਜੱਜ ਆ ਉਹਨਾਂ ਦੇ ਕਹਿਣ ਦੇ ਉੱਤੇ ਇਵੈਂਚੁਅਲੀ ਕਹਿੰਦੇ ਵੀ ਟਰੰਪ ਪ੍ਰਸ਼ਾਸਨ ਨੂੰ ਜਿਹੜਾ ਕਿਲਮਰ ਅਬਰੇਗੋ ਗਾਰਸੀਆ ਉਸ ਨੂੰ ਡਿਟੈਂਸ਼ਨ ਸੈਂਟਰ ਚੋਂ ਛੱਡਣਾ ਪਿਆ। ਕੱਲ ਉਹਨਾਂ ਨੇ ਸ਼ਾਮ ਦੇ 5 ਵਜੇ ਤੱਕ ਦਾ ਵਕਤ ਦਿੱਤਾ ਸੀਗਾ ਪ੍ਰਸ਼ਾਸਨ ਨੂੰ ਵੀ ਇਸ ਨੂੰ ਰਿਹਾ ਕਰੋ, ਤੇ ਕਹਿੰਦੇ ਵੀ ਦੱਸੋ ਇਨਫੈਕਟ ਕਿੰਨੇ ਵਜੇ ਤੇ ਕਿੱਥੇ ਜਿਹੜਾ ਇਸ ਨੂੰ ਰਿਹਾ ਕੀਤਾ ਜਿਹੜਾ ਹੋ ਜਾਊਗਾ। ਮਾਰਚ ਮਹੀਨੇ 'ਚ ਇਸੇ ਨੂੰ ਅਲ ਸਲਵਾਡੋਰ ਦੀ ਜਿਹੜੀ ਸੀਕੌਟ ਮੈਗਾ ਪ੍ਰਿਜ਼ਨ ਆ ਉਸ ਵਿੱਚ ਘੱਲ ਦਿੱਤਾ ਗਿਆ ਸੀਗਾ। ਸੋ ਹੁਣ ਆਈਸ ਵਾਲਿਆਂ ਦੀ ਕਹਿ ਰਹੇ ਆ ਵੀ ਉਹਨਾਂ ਨੇ ਹੁਣ ਇਸ ਨੂੰ ਜੋ ਡਿਟੇਨ ਕੀਤਾ ਸੀ ਉਸ ਨੂੰ ਹੁਣ ਛੱਡ ਦਿੱਤਾ ਆ। ਵਾਈਟ ਹਾਊਸ ਕਹਿ ਰਿਹਾ ਵੀ ਉਹ ਇਸ ਡਿਸੀਜਨ ਨੂੰ ਅਪੀਲ ਕਰਨਗੇ ਤੇ ਅਬਰੇਗੋ ਗਾਰਸੀਆ ਦੇ ਲਾਇਰ ਕਹਿ ਰਹੇ ਆ ਵੀ ਰੂਲਿੰਗ ਇੱਕ ਬਹੁਤ ਸ਼ਾਨਦਾਰ ਸਾਡੇ ਲਈ ਜਿਹੜੀ ਉਹ ਜਿੱਤ ਆ। ਕਹਿੰਦੇ ਵੀ ਇਕੱਲੇ ਸਾਡੇ ਕਲਾਇੰਟ ਦੇ ਲਈ ਨਹੀਂ ਪਰ ਕਿ ਇੱਕ ਡਿਊ ਪ੍ਰੋਸੈਸ ਦੇ ਲਈ ਇਹ ਜਿੱਤ ਹੈਗੀ ਆ। ਉਧਰ ਡੈਮੋਕ੍ਰੇਟਸ ਨੇ ਇਹਦੇ ਜਿਹੜੇ ਫੈਮਿਲੀ ਮੈਂਬਰ ਆ ਜਿਹੜੇ ਲੋਕ ਡਿਪੋਰਟ ਹੋਏ ਸੀ ਡਿਟੈਂਸ਼ਨ ਦੇ ਵਿੱਚ ਨੇ ਜਾਂ ਉਹਨਾਂ ਨੂੰ ਹੀਅਰਿੰਗ ਦੇ ਲਈ ਬੁਲਾਇਆ ਸੀ। ਜਿਹੜੀ ਆਪਾਂ ਕੱਲ ਸ਼ਾਮ ਨੂੰ ਖਬਰ ਕੀਤੀ ਸੀ ਵੀ ਕ੍ਰਿਸਟੀ ਨਿਓਮ ਹੁਣਾਂ ਨੂੰ ਕਈ ਤੱਤੇ ਸਵਾਲਾਂ ਦਾ ਜਿਹੜਾ ਉਹ ਸਾਹਮਣਾ ਆ ਉਹ ਕਰਨਾ ਪਿਆ ਆ ਤੇ ਹੀਅਰਿੰਗ ਦੇ ਵਿੱਚੋਂ ਹੀ ਬਾਅਦ 'ਚ ਕੋਈ ਹੋਰ ਬਹਾਨਾ ਲਾ ਕੇ ਉੱਥੋਂ ਚਲੇ ਗਏ ਸੀਗੇ। ਸੋ ਨਿਯਮ ਹੁਣਾਂ ਦਾ ਇਹ ਕਹਿਣਾ ਹੈ ਵੀ ਜਿਹੜੇ ਤੇ ਬਾਈਡਨ ਕਾਰਜਕਾਲ 'ਚ ਆਏ ਆ ਉਹ ਜਿਹੜੇ ਇਮੀਗ੍ਰੈਂਟ ਆ ਉਹ ਸਭ ਤੋਂ ਜ਼ਿਆਦਾ ਖਤਰਾ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਨੂੰ ਆ। ਜੇ ਹੁਣ ਇਹ ਨਹੀਂ ਪਤਾ ਵੀ ਜਿਹੜੇ ਟਰੰਪ ਉਹਨਾਂ ਦੇ ਪਹਿਲੇ ਕਾਰਜਕਾਲ 'ਚ ਆਏ ਆ ਉਹਨਾਂ ਬਾਰੇ ਕੀ ਰਵੱਈਆ ਇਹ ਜ਼ਿਆਦਾ ਰੱਖਦੇ ਨੇ, ਪਰ ਬਾਈਡਨ ਪ੍ਰਸ਼ਾਸਨ ਦੀਆਂ ਕਿਤੇ ਸਾਰੇ ਕਾਰਜਾਂ ਦੇ ਉੱਤੇ ਇਹਨਾਂ ਨੇ ਜਿਹੜਾ ਇਸ ਟਾਈਮ ਆਪਣਾ ਹਮਲਾ ਆ ਉਹ ਜਾਰੀ ਰੱਖਿਆ ਹੈਗਾ ਆ। ਸੋ ਪਰ ਇਹ ਆ ਵੀ ਕਿਲਮਰ ਅਬਰੇਗੋ ਗਾਰਸੀਆ ਆ ਉਸ ਨੂੰ ਕੱਲ ਡਿਟੈਂਸ਼ਨ ਸੈਂਟਰ ਦੇ ਵਿੱਚੋਂ ਰਿਹਾ ਕਰ ਦਿੱਤਾ ਗਿਆ ਹੈਗਾ ਆ। ਤੇ ਨਾਲ ਹੀ ਜਿਹੜਾ ਜੱਜ ਨੇ ਪ੍ਰੋਹਿਬਿਟ ਕੀਤਾ, ਰੋਕਿਆ ਆ ਵੀ ਇਸ ਨੂੰ ਦੁਬਾਰਾ ਤੁਸੀਂ ਜਿਹੜਾ ਉਹ ਡਿਟੇਨ ਜਿਹੜਾ ਨਾ ਕਰਿਓ। ਨਾਲ ਇਸ਼ੂ ਜਿਹੜਾ ਆ ਇੱਕ ਆਰਡਰ ਇਹ ਵੀ ਜਿਹੜਾ ਉਹ ਨਾਲ ਦੇ ਨਾਲ ਇਸ਼ੂ ਕਰ ਦਿੱਤਾ ਗਿਆ ਆ। ਫੈਡਰਲ ਜੱਜ ਪੌਲਾ ਉਹਨਾਂ ਨੇ ਇਹ ਕੱਲ ਫੈਸਲਾ ਜਿਹੜਾ ਉਹ ਸੁਣਾਇਆ ਸੀ। ਪੈਂਸਲਵੇਨੀਆ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਹਰਜੋਤ ਸਿੰਘ ਜੀ ਇਹ ਰਹਿ ਰਿਹਾ ਸੀਗਾ ਤੇ ਹੁਣ ਦੇਖੋ ਵੀ ਅੱਗੇ ਕੀ ਜਿਹੜਾ ਉਹ ਬਣਦਾ ਆ। ਸੋ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਇੱਕ ਪ੍ਰੈਸੀਡੈਂਟ ਵੀ ਸੈੱਟ ਹੋ ਜਾਊਗਾ। ਪ੍ਰੈਸੀਡੈਂਟ ਤੋਂ ਭਾਵ ਇਹ ਆ ਵੀ ਜਿਹੜੇ ਲੋਕਾਂ ਨੂੰ ਹੋਰ ਅਜਿਹੇ ਕਾਰਜਾਂ ਦੇ ਵਿੱਚ ਡਿਟੇਨ ਕਰਕੇ ਆਈਸ ਵਾਲਿਆਂ ਨੇ ਰੱਖਿਆ ਆ, ਸੋ ਹੁਣ ਉਹਨਾਂ ਦੇ ਵਕੀਲ ਇਸ ਕੇਸ ਦਾ ਉਦਾਹਰਨ ਦੇ ਕੇ ਉਹਨਾਂ ਨੂੰ ਵੀ ਉੱਥੋਂ ਛਡਾਉਣ ਦੀ ਗੱਲ ਜਿਹੜੀ ਉਹ ਕਹਿ ਸਕਦੇ ਹੈਗੇ ਆ। ਸੋ ਹੁਣ ਲੈਟਸ ਸੀ ਕੀ ਇਸ ਦੇ ਨਾਲ ਫਰਕ ਅੱਗੇ ਪੈਂਦਾ ਆ। ਪਰ ਜਿਹੜਾ ਵਾਈਟ ਹਾਊਸ ਆ ਟਰੰਪ ਪ੍ਰਸ਼ਾਸਨ ਕਹਿ ਰਿਹਾ ਆ ਵੀ ਇਸ ਫੈਸਲੇ ਦੀ ਉਹ ਅਪੀਲ ਕਰਨ
ਜਾ ਰਹੇ ਆ। ਕ੍ਰਿਸਟੀ ਨੋਇਮ ਜੋ ਡਿਪਾਰਟਮੈਂਟ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਉਹਨਾਂ ਨੂੰ ਕੱਲ ਜਿਹੜੇ ਕਾਫੀ ਕਾਂਗਰਸਮੈਨ ਆ ਉਹਨਾਂ ਨੇ ਕਨਫਰੰਟ ਕੀਤਾ। ਇੱਕ ਵਾਰੀ ਤਾਂ ਵੈਟਰਨਸ ਦੇ ਇਸ਼ੂ ਦੇ ਉੱਤੇ ਜਦੋਂ ਕੁਐਸਚਨ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਕੋਈ ਵੀ ਵੈਟਰਨ ਜਿਹੜਾ ਆ ਉਹ ਡਿਪੋਰਟ ਨਹੀਂ ਕੀਤਾ ਗਿਆ ਹੈਗਾ। ਪਰ ਬਾਅਦ ਦੇ ਵਿੱਚ ਇੱਕ ਸਾਊਥ ਕੋਰੀਆ ਨੂੰ ਡਿਪੋਰਟ ਕੀਤੇ ਗਏ ਜੋ ਵੈਟਰਨ ਸੀ, ਉਸ ਨੂੰ ਜਿਹੜਾ ਆ ਉਹ ਲਾਈਵ ਲੈ ਆਏ ਆਪਣੇ ਫੋਨ ਦੇ ਥਰੂ, ਤੇ ਉਹਨੇ ਦੱਸਿਆ ਵੀ ਮੇਰੀ ਇੱਕ ਮਾਈਨਰ ਜਿਹੀ ਵਾਇਲੇਸ਼ਨ ਸੀ ਡਰੱਗ ਰਿਲੇਟਡ, ਉਹ ਵੀ 14 ਸਾਲ ਪੁਰਾਣੀ ਸੀਗੀ। ਉਸ ਸਟੇਟ ਦੇ ਵਿੱਚ ਜਿਹੜੀ ਡਰੱਗ ਜਿੱਦਾਂ ਭੰਗ ਕਹਿ ਦਿੰਦੇ ਜਾਂ ਹੋਰ, ਉਹ ਇੱਕ ਤਰ੍ਹਾਂ ਨਾਲ ਲੀਗਲ ਸੀ, ਪਰ ਫੈਡਰਲ ਲੈਵਲ ਦੇ ਉੱਤੇ ਲੀਗਲ ਨਹੀਂ ਸੀ। ਸੋ ਉਸ ਟਾਈਮ ਦੇ ਉੱਤੇ ਕ੍ਰਿਸਟੀ ਨੋਇਮ ਨੂੰ ਕੋਈ ਆਨਸਰ ਨਹੀਂ ਆਇਆ। ਇਸੇ ਤਰ੍ਹਾਂ ਇੱਕ ਉਹ ਸਪੈਨਿਸ਼ ਮੂਲ ਦਾ ਫਾਦਰ ਜਿਹਦੇ 3 ਬੱਚੇ ਜਿਹੜੇ ਮਰੀਨ ਆ, ਉਸ ਨੂੰ ਜਦੋਂ ਘਾਹ ਕੱਟਦੇ ਨੂੰ ਚੱਕ ਲਿਆ ਸੀ, ਉਹ ਇਸ਼ੂ ਵੀ ਜਿਹੜਾ ਕਾਫੀ ਉੱਭਰ ਕੇ ਆਇਆ। ਇੱਕ ਹੋਰ ਮੀਟਿੰਗ ਦੇ ਵਿੱਚ ਜਿਹੜੀ ਇੱਕ ਆਪਣੀ ਪੰਜਾਬੀ ਬੀਬੀ 73 ਸਾਲਾਂ ਦੀ ਰਿਪੋਰਟ ਕੀਤੀ ਗਈ ਸੀ, ਉਸ ਦਾ ਇਸ਼ੂ ਵੀ ਆਇਆ ਵੀ ਉਹ 73 ਸਾਲਾਂ ਦੀ ਨੂੰ ਕੜੀਆਂ ਲਾਈਆਂ ਗਈਆਂ। ਉਹਦਾ ਜਿਹੜਾ ਦਿਸ ਇਜ਼ ਟੂ ਮਚ, ਵੀ ਇੰਨਾ ਨਹੀਂ ਹੋਣਾ ਚਾਹੀਦਾ ਸੀ। ਅਗਲੀ ਖਬਰ ਵੱਲ ਚੱਲੀਏ। ਰਾਜਕਰਮੀਰ ਸਿੰਘ ਜੀ, ਵਾਈਟ ਹਾਊਸ ਇੱਕ ਤਰ੍ਹਾਂ ਨਾਲ ਸਿਗਨਲ ਕਰ ਰਿਹਾ ਵੀ ਜੋ ਆਇਲ ਟੈਂਕਰਸ ਹੈਗੇ ਆ ਵੈਨਜ਼ੂਏਲਾ ਦੇ, ਉਹ ਹੋਰ ਵੀ ਸੀਜ਼ ਕੀਤੇ ਜਾਊਗੇ। ਅੱਜ ਵਾਈਟ ਹਾਊਸ ਦੇ ਵਿੱਚ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਕੈਰੋਲਿਨ ਲਵਿਟ, ਉਹਨਾਂ ਨੇ ਇੱਕ ਕੁਐਸਚਨ ਦਾ ਆਨਸਰ ਦੱਸਦੇ ਹੋਏ ਦੱਸਿਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਆ, ਉਹਦੇ ਤੇ ਬਹੁਤ ਸਾਰੀਆਂ ਸੈਂਕਸ਼ਨ ਲੱਗੀਆਂ ਗਈਆਂ, ਤੇ ਪਰ ਉਹ ਗਲਤ ਤਰੀਕੇ ਦੇ ਨਾਲ ਜਿਹੜੀ ਟੈਂਕਰਸ ਆ ਇਰਾਨ ਨਾਲ ਰਲ ਕੇ ਲੈ ਕੇ ਆ ਰਹੇ ਹੈਗੇ ਆ। ਸੋ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਇੱਕ ਟੈਂਕਰ ਆਲਰੇਡੀ ਕਬਜ਼ੇ ਦੇ ਅੰਡਰ ਆ, ਤੇ ਟ੍ਰੇਜਰੀ ਡਿਪਾਰਟਮੈਂਟ ਨੇ ਪਿਛਲੇ ਵੀਰਵਾਰ ਹੋਰ ਵੀ ਸੈਂਕਸ਼ਨਸ ਜਿਹੜੀਆਂ ਆ ਮਦੂਰੋ ਦੀ ਵਾਈਫ ਦੇ ਜਿਹੜੇ ਨੈਫਿਊਜ਼ ਆ, ਸਿਲੀਅਨ ਫਲੋਰਸ ਇੱਕ ਬਿਜ਼ਨਸ ਐਗਜ਼ੀਕਿਊਟਿਵ ਹੈਗੇ ਜੋ ਮਦੂਰੋ ਦੇ ਕਲੋਜ਼ ਹੈਗੇ ਆ, 4 ਜਿਹੜੇ ਲੋਕਾਂ ਦੇ ਉੱਤੇ ਪਹਿਲਾਂ ਸੈਂਕਸ਼ਨਸ ਲਾਈਆਂ ਗਈਆਂ ਸੀਗੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ, ਲਿਫਟ ਕਰ ਲਈਆਂ ਗਈਆਂ ਸੀਗੀਆਂ, ਉਹਨਾਂ ਦੇ ਉੱਤੇ ਹੋਰ ਜਿਹੜੀਆਂ ਸੈਂਕਸ਼ਨਸ ਲਾਈਆਂ ਗਈਆਂ। ਸੋ ਇਸੇ ਤਰ੍ਹਾਂ 6 ਹੋਰ ਜਿਹੜੇ ਆਇਲ ਟੈਂਕਰਸ ਆ, ਉਹ ਵੀ ਜਿਹੜੇ ਕਬਜ਼ੇ ਦੇ ਵਿੱਚ ਲਏ ਜਾ ਸਕਦੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਮਦੂਰੋ ਆ ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ, ਉਹਦੇ ਉੱਤੇ ਪੂਰਾ ਪ੍ਰੈਸ਼ਰ ਪਾਇਆ ਜਾ ਰਿਹਾ, ਕਿਉਂਕਿ ਵੈਨਜ਼ੂਏਲਾ ਦੀ ਜਿਹੜੀ ਸਾਰੀ ਇਕਨੋਮੀ ਆ ਉਹ ਆਇਲ ਸੇਲਸ ਦੇ ਉੱਤੇ ਹੀ ਡਿਪੈਂਡ ਕਰਦੀ ਹੈਗੀ ਆ। ਸਪੈਸ਼ਲੀ ਉਹ ਚਾਈਨਾ ਨੂੰ ਜਿਹੜੇ ਸੈਲ ਕਰਦੇ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਕਸਟਮਰ ਵੈਨਜ਼ੂਏਲਾ ਦਾ ਜਿਹੜਾ ਤੇਲ ਦੇ ਮਾਮਲੇ 'ਚ ਹੈਗਾ ਉਹ ਚਾਈਨਾ ਹੈਗਾ ਆ। ਸੋ ਹੋਰ ਸੈਂਕਸ਼ਨਸ ਲਾ ਕੇ ਆਇਲ ਟੈਂਕਰਸ ਨੂੰ ਕਬਜ਼ੇ 'ਚ ਲੈ ਕੇ ਮਦੂਰੋ ਨੂੰ ਇੱਕ ਤਰ੍ਹਾਂ ਨਾਲ ਇਹ ਮੈਸੇਜ, ਤੇ ਤੀਸਰਾ ਜਿਹੜੀ ਉੱਥੇ ਦੀ ਬੀਬੀ ਨੂੰ ਨੋਬਲ ਪ੍ਰਾਈਜ਼ ਮਿਲਿਆ ਹੈਗਾ, ਉਸ ਨੂੰ ਉੱਥੋਂ ਕੱਢ ਕੇ ਓਸਲੋ ਦੇ ਵਿੱਚ ਪਹੁੰਚਾਉਣਾ, ਤੇ ਇਹ ਸਾਰੇ ਇਸ਼ੂ ਨੂੰ ਲੈ ਕੇ ਪੂਰਾ ਪ੍ਰੈਸ਼ਰ ਜਿਹੜਾ ਆ ਉਹ ਮਦੂਰੋ ਦੇ ਉੱਤੇ ਪਾਇਆ ਜਾ ਰਿਹਾ ਹੈ। ਜੀ ਬਿਲਕੁਲ। ਸੋ ਇਹ ਹਰਜੋਤ ਸਿੰਘ ਜੀ, ਵੈਨੇਜ਼ੁਏਲਾ ਦੇ ਨਾਲ ਹੁਣ ਆਡਾ ਜਿਹੜਾ ਉਹ ਪੂਰੀ ਤਰ੍ਹਾਂ ਲੱਗਾ ਹੋਇਆ ਹੈ। ਉਧਰ ਨਿਕੋਲਸ ਮਡੂਰੋ ਆਪਣੇ ਮੁਲਕ ਦੇ ਵਿੱਚ ਵੱਖ-ਵੱਖ ਗਾਣਿਆਂ ਤੇ ਨੱਚ ਰਿਹਾ, ਤੇ ਕਹਿੰਦੇ ਵੀ ਮੂੰਹ ਤੋੜਵਾਂ ਜਵਾਬ ਅਸੀਂ ਅਮਰੀਕਾ ਨੂੰ ਜਿਹੜਾ ਉਹ ਦੇਣਾ ਹੈਗਾ ਆ। ਸੋ ਆਪੋਜੀਸ਼ਨ ਲੀਡਰ ਤੁਹਾਡੀ ਕਦੋਂ ਕੱਢ ਕੇ ਲੈ ਕੇ ਅਸੀਂ ਨਾਰਵੇ ਪਹੁੰਚਾ ਦਿੰਦੇ ਅਮਰੀਕਾ ਵਾਲੇ, ਉਹ ਤੁਹਾਨੂੰ ਪਤਾ ਨਹੀਂ ਲੱਗਦਾ। ਮੂੰਹ ਤੋੜਵਾਂ ਜਵਾਬ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਦਿੱਤਾ ਜਾਊਗਾ। ਸੋ ਇਰਾਨ ਤੋਂ ਆ ਰਿਹਾ ਸੀ ਹਰਜੋਤ ਸਿੰਘ ਜੀ ਇਹ ਵੈਸਲ, ਜਿਹੜਾ ਲੇਟਲੀ ਇਹਨਾਂ ਨੇ ਫੜਿਆ ਆ ਕੁਝ ਦਿਨ ਪਹਿਲਾਂ, ਤੇ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਉਹਨਾਂ ਨੂੰ ਪੁੱਛਿਆ ਵੀ ਤੇਲ ਦਾ ਕੀ ਕਰਨਾ, ਕਹਿੰਦੇ ਚੱਲ ਕੋਈ ਨਹੀਂ ਰੱਖ ਲਾਂਗੇ। ਤੇ ਸੋ ਹੁਣ ਇਹਦੇ ਵਿੱਚ ਸਿੱਧਾ ਆ ਜਿਹੜੇ ਸ਼ੈਡੋ ਫਲੀਟਸ ਵਗੈਰਾ ਵੀ ਚੱਲ ਰਹੀਆਂ ਸੀ, ਉਹ ਚਲੋ ਇਹਦੇ ਨਾਲ ਸੰਬੰਧਿਤ ਨਹੀਂ ਆ, ਜਿੱਦਾਂ ਰਸ਼ੀਆ ਵਾਲੀਆਂ ਆ, ਉਹ ਵੀ ਇਸੇ ਤਰੀਕੇ ਦੇ ਨਾਲ ਹੀ ਚੱਲ ਰਹੀਆਂ ਆ। ਕੱਲ ਆਪਾਂ ਜਿਹੜਾ ਖਬਰ ਬਾਅਦ ਦੇ ਵਿੱਚ ਆਈ ਸੀ, ਆਪਣੀ ਖਬਰਾਂ ਤੋਂ ਬਾਅਦ 'ਚ ਮੈਕਸੀਕੋ ਨੇ ਵੀ 50% ਟੈਰਿਫ ਇੰਡੀਆ ਦੇ ਉੱਤੇ ਜਿਹੜਾ ਉਹ ਠੋਕਿਆ ਆ। ਅਜੇ ਮੋਦੀ ਨੇ ਕੱਲ ਕੁਝ ਘੰਟੇ ਪਹਿਲਾਂ ਉਦੋਂ ਖਬਰ ਆਪਣੀ ਟਵੀਟ ਕੀਤਾ ਸੀਗਾ ਵੀ ਮੇਰੀ ਟਰੰਪ ਹੁਣਾਂ ਦੇ ਨਾਲ ਬੜੀ ਸੋਹਣੀ ਗੱਲਬਾਤ ਹੋਈ ਹੈ, ਚੰਗੀ ਗੱਲਬਾਤ ਹੋਈ ਆ, ਵੀ ਮੈਕਸੀਕੋ ਨੇ ਵੀ 50% ਨਾਲ ਦੇ ਨਾਲ ਟੈਰਿਫ ਜਿਹੜਾ ਆ ਉਹ ਠੋਕ ਦਿੱਤਾ ਆ। ਸੋ ਇਹ ਵੀ ਇੱਕ ਟੈਕਟਿਕ ਜਿਹੜੀ ਇਸ ਟਾਈਮ ਨਾਲ ਦੇ ਨਾਲ ਵਰਤ ਜਿਹੜੀ ਉਹ ਹੋ ਰਹੀ ਹੈਗੀ ਆ। ਸੋ ਜਿੱਦਾਂ ਜਿਹੜਾ ਹਰਜੋਤ ਸਿੰਘ ਜੀ, ਰਸ਼ੀਆ, ਇੰਡੀਆ ਤੇ ਚਾਈਨਾ ਜ਼ਿਆਦਾ ਆਪਣੀ ਕਰੀਬੀ ਕੰਮ ਜਿਹੜਾ ਉਹ ਕਰ ਰਹੇ ਆ, ਉਹ ਦੇਖਣ ਵਾਲੀ ਗੱਲ ਆ। ਲੇਟਲੀ ਇੰਟੈਲੀਜੈਂਸ ਰਿਪੋਰਟਾਂ ਇਹ ਦੱਸਦੀਆਂ ਸੀਗੀਆਂ ਵੀ ਮੈਕਸੀਕੋ ਦੇ ਵਿੱਚ ਰॉ ਵਾਲੇ ਤੇ KGB ਵਾਲੇ, ਉਹਨਾਂ ਦਾ ਦਬਦਬਾ ਬਹੁਤ ਜ਼ਿਆਦਾ ਵਧਿਆ ਪਿਆ ਆ। ਸੋ ਉਹਨਾਂ ਦੇ ਜਸੂਸਾਂ ਦੀ ਜਿਹੜੀ ਮਾਰ ਆ ਉਹ ਕਾਫੀ ਜ਼ਿਆਦਾ ਮੈਕਸੀਕੋ ਦੇ ਵਿੱਚ ਪਹੁੰਚੀ ਪਈ ਆ। ਸੋ ਉਸੇ ਦੇ ਮੱਦੇ ਨਜ਼ਰ
ਜਿਹੜਾ ਮੈਕਸੀਕੋ ਨੇ ਵੀ ਇਹ ਹੁਣ ਇੰਡੀਆ ਨੂੰ ਇੱਕ ਸਬਕ ਸਿਖਾਉਣ ਦੇ ਲਈ ਫੈਸਲਾ ਜਿਹੜਾ ਉਹ ਲਿਆ ਆ। ਲੇਟਲੀ ਜਿਹੜੀ ਆਪਾਂ ਦੇਖਿਆ ਸੀਗਾ NSS ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਜਿਹੜੀ ਆ ਵੈਸਟਰਨ ਹੈਮਿਸਫੇਅਰ ਦੇ ਵਿੱਚ ਅਮਰੀਕਾ ਦਾ ਦਬਦਬਾ ਕਾਇਮ ਕਰਨ ਵਾਲੀ, ਉਹਦੇ ਤਹਿਤ ਇਹ ਜਿਹੜੀਆਂ ਪਾਲਿਸੀਜ਼ ਆ ਉਹ ਸਾਹਮਣੇ ਜਿਹੜੀਆਂ ਉਹ ਰਹੀਆਂ ਨੇ। ਸੋ ਇਹ ਜਿਹੜਾ ਹੁਣ ਨਾ ਬਿਲਕੁਲ ਨਵੀਂ ਜਿਹੜੀ ਨੈਸ਼ਨਲ ਸਿਕਿਉਰਿਟੀ ਜਿਹੜੀ ਸਟ੍ਰੈਟਜੀ ਆ ਚੁੱਕੀ ਆ, ਉਹਦੇ ਨਾਲ ਤੁਸੀਂ ਦੇਖੋਗੇ ਬਹੁਤ ਕੁਝ ਚੇਂਜ ਜਿਹੜਾ ਉਹ ਹੋਵੇਗਾ। ਅਗਲੀ ਖਬਰ ਜਿਹੜੀ ਆ ਰਹੀ ਹੈਗੀ ਆ ਉਹ ਪਾਕਿਸਤਾਨ ਤੇ ਅਮਰੀਕਾ ਦੇ ਨਾਲ ਰਿਲੇਟਡ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਨੇ $686 ਮਿਲੀਅਨ ਦੀ ਜਿਹੜੀ F-16 ਅਪਗ੍ਰੇਡ ਹੋਣਾ ਆ ਪਾਕਿਸਤਾਨ ਦੇ ਜਹਾਜ਼, ਉਹ ਡੀਲ ਕੀਤੀ ਹੈਗੀ ਆ। ਸੋ ਇਹ ਡੀਲ ਕੀ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇੰਡੀਆ ਨੂੰ ਮੈਸੇਜ ਹੈਗਾ ਵੀ ਪਾਕਿਸਤਾਨ ਦੇ ਨਾਲ ਅਸੀਂ ਪੂਰੀ ਤਰ੍ਹਾਂ ਹਥਿਆਰਾਂ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਸਾਥ ਦੇਣ ਜਾ ਰਹੇ ਹੈਗੇ ਆ। ਸੋ ਟੈਨਸ਼ਨ ਇੰਡੀਆ ਤੇ ਪਾਕਿਸਤਾਨ 'ਚ ਆਲਰੇਡੀ ਕਾਫੀ ਆ, ਕਸ਼ਮੀਰ ਨੂੰ ਲੈ ਕੇ, ਹੋਰ ਉੱਥੇ ਜਿਹੜੇ ਟੈਰਰਿਸਟ ਅਟੈਕ ਹੋਏ ਆ ਉਹਨਾਂ ਨੂੰ ਲੈ ਕੇ। ਪਿਛਲੇ ਸਮੇਂ ਦੇ ਵਿੱਚ US ਨੇ ਕਾਫੀ ਪ੍ਰੈਸ਼ਰਾਈਜ਼ ਕੀਤਾ ਵੀ ਸੀ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਤੇ ਹੋਰ ਜਿਹੜੇ ਸਾਤੋਂ ਹਥਿਆਰ ਖਰੀਦੇ ਜਾਣ। ਪਰ US ਪਾਕਿਸਤਾਨ F-16 ਅਪਗ੍ਰੇਡ ਡੀਲ ਜਿਹੜੀ ਆ ਇਹ ਸਿਗਨੀਫੀਕੈਂਟ ਬਹੁਤ ਆ, ਕਹਿੰਦੇ ਵੀ ਕਾਫੀ ਜ਼ਿਆਦਾ ਇਹ ਇੰਪੋਰਟੈਂਟ ਹੈਗੀ ਆ। 2022 ਦੇ ਵਿੱਚ ਮੇਨਟੇਨੈਂਸ ਡੀਲ ਹੋਈ ਸੀ ਤਾਂ ਪਾਕਿਸਤਾਨ ਦੀ ਫਲੀਟ F-16 ਦੀ, ਤੇ F-16 ਰਮੇਨ ਕਹਿੰਦੇ ਵੀ ਕੀ ਪਾਰਟ ਜਿਹੜਾ ਹੈਗਾ ਆ ਇਹ ਬ੍ਰੌਡਰ US ਪਾਕਿਸਤਾਨ ਬਾਈਲੇਟਰਲ ਰਿਲੇਸ਼ਨਸ਼ਿਪ ਦਾ। ਤੇ US ਦੀ ਜਿਹੜੀ ਡੀਲ ਆ ਸੇਲਸ ਆਫ ਟੈਕਨੋਲੋਜੀ ਜਿਹੜੀ ਕਿ ਸਪੋਰਟ ਕਰਦੀ ਅਪਗ੍ਰੇਡ ਕਰਦੀ ਆ ਪਾਕਿਸਤਾਨ ਦਾ F-16 ਫਲੀਟ, ਤੇ ਇਹ ਵੀ ਜਿਹੜਾ ਕਨਫਰਮ ਕੀਤਾ ਗਿਆ ਆ ਇਹ US ਦੀ ਕਾਂਗਰਸ ਨੂੰ ਇਹ ਰਿਪੋਰਟ ਭੇਜੀ ਗਈ ਹੈਗੀ ਆ ਡਿਫੈਂਸ ਸਿਕਿਉਰਿਟੀ ਕੋਆਪਰੇਸ਼ਨ ਏਜੰਸੀ ਵੱਲੋਂ DSCA ਵੱਲੋਂ ਦਸੰਬਰ 4 ਨੂੰ। ਸੋ ਪਾਕਿਸਤਾਨ ਦੇ ਕੋਲ ਕਹਿੰਦੇ ਵੀ 70 ਤੋਂ ਲੈ ਕੇ 80 ਤੱਕ ਵਰਕਿੰਗ F-16 ਜਹਾਜ਼ ਹੈਗੇ ਆ। ਕੁਛ ਉਹਨਾਂ ਦੇ ਕੋਲ ਪੁਰਾਣੇ ਹੈਗੇ ਆ ਤੇ ਹੁਣ ਕੁਛ ਜਿਹੜੇ ਆ ਉਹ 52 ਪਲੱਸ ਮਾਡਲ ਜਿਹੜੇ ਆ ਉਹ ਨਵੇਂ ਵੀ ਉਹਨਾਂ ਨੇ ਖਰੀਦੇ ਹੈਗੇ ਆ। 649 ਮਿਲੀਅਨ ਵਰਥ ਆਫ ਸਪੋਰਟ ਜਿਹੜੀ ਅਪਗ੍ਰੇਡ ਕਰਨ ਦੇ ਲਈ ਆ F-16 ਨੂੰ, ਤੇ US ਦੀ ਸੇਲਸ ਹੋਰ ਮੇਜਰ ਡਿਫੈਂਸ ਇਕਵਿਪਮੈਂਟ ਜਿਹੜਾ ਹੋਰ ਉਹਦੇ ਵਿੱਚ ਇਨਕਲੂਡ ਕੀਤਾ ਗਿਆ ਆ। ਇਸ ਤੋਂ ਬਿਨਾ ਸਿਗਨੀਫੀਕੈਂਟ ਮਿਲਟਰੀ ਇਕਵਿਪਮੈਂਟ ਹੋਰ ਵੀ ਐਡ ਕੀਤਾ ਗਿਆ ਹੈਗਾ $37 ਮਿਲੀਅਨ ਦਾ, ਜਿਹਦੇ ਵਿੱਚ 92 ਲਿੰਕ 16 ਸਿਸਟਮਸ ਹੈਗੇ ਆ। ਸੋ ਇਹ ਇੱਕ ਤਰ੍ਹਾਂ ਦੇ ਨਾਲ ਇੰਡੀਆ ਨੂੰ ਮੈਸੇਜ ਆ ਜਾਂ ਟੋਟਲੀ ਜਿਹੜਾ ਪਾਕਿਸਤਾਨ ਦੇ ਨਾਲ ਅਮਰੀਕਾ ਦਾ ਬਿਜ਼ਨਸ ਹੈਗਾ। ਜੀ ਜਸ਼ਨ ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਖਬਰਾਂ ਦਾ ਸਿਲਸਿਲਾ ਜਿਹੜਾ ਉਹ ਜਾਰੀ ਰਹੇਗਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜੀ ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਦੇ ਵੱਲ ਆਪਾਂ ਵੱਧਦੇ ਹਾਂ। ਹਰਜੋਤ ਸਿੰਘ ਜੀ, ਅਫੋਰਡੇਬਲ ਕੇਅਰ ਐਕਟ ਨੂੰ ਲੈ ਕੇ ਕੱਲ ਵੀ ਆਪਾਂ ਜਿੱਦਾਂ ਸ਼ੇਅਰ ਕੀਤਾ ਸੀ ਵੀ 2 ਬਿੱਲ ਆਏ ਸੀ ਕੱਲ ਸੈਨੇਟ 'ਚ, ਦੋਨੋਂ ਦੇ ਦੋਨੋਂ ਹੀ ਫੇਲ ਹੋ ਗਏ। ਇੱਕ ਰਿਪਬਲਿਕਨ ਨੇ ਲਿਆਂਦਾ ਸੀ, ਇੱਕ ਡੈਮੋਕ੍ਰੇਟਸ ਨੇ ਲਿਆਂਦਾ ਸੀ। ਹੁਣ ਰੌਲਾ ਇਹ ਬਣਿਆ ਪਿਆ ਆ ਵੀ ਦਿਨ ਰਹਿ ਗਏ ਆ ਥੋੜ੍ਹੇ, ਇਹ ਸਾਲ ਖਤਮ ਹੋਣ ਵਾਲਾ ਆ। ਜਨਵਰੀ ਦੇ ਵਿੱਚ ਨਵੇਂ ਪ੍ਰੀਮੀਅਮਸ ਲੋਕਾਂ ਨੂੰ ਆਉਣੇ ਸ਼ੁਰੂ ਹੋ ਜਾਣੇ ਆ ਜਾਂ ਆਉਣੇ ਸ਼ੁਰੂ ਹੋ ਚੁੱਕੇ ਨੇ। ਸਬਸਿਡੀਜ਼ ਜੇ ਇਸ ਦੇ ਵਿੱਚ ਨਹੀਂ ਹੋਣਗੀਆਂ ਤਾਂ ਲੋਕਾਂ ਨੂੰ ਬੜੀ ਇਸ ਟਾਈਮ ਫਿਕਰਮੰਦੀ 'ਚ ਪਏ ਆ ਵੀ ਇੰਸ਼ੋਰੈਂਸ ਕਰਾਈਏ ਨਾ ਕਰਾਈਏ, ਕਿਵੇਂ ਜਿਹੜੇ ਇਸ ਦੇ ਵਿੱਚ ਹੋ ਰਿਹਾ ਆ। ਸੋ ਕਾਫੀ ਇਸ ਟਾਈਮ ਇਸ ਨੂੰ ਲੈ ਕੇ ਲੋਕ ਸ਼ਸ਼ੋਪੰਨ 'ਚ ਪਏ ਨੇ। ਸੋ ਹਰਜੋਤ ਸਿੰਘ ਜੀ, ਕੀ ਚੱਲ ਰਿਹਾ ਹੈਗਾ ਇਸ ਦੇ ਬਾਬਤ? ਜੀ ਇਹਨੂੰ ਲੈ ਕੇ, ਕਿਉਂਕਿ ਦੋਨੋਂ ਹੀ, ਇੱਕ ਤਾਂ ਦੇਖੋ ਹੁਣ ਵਾਅਦਾ ਕੀਤਾ ਸੀ ਰਿਪਬਲਿਕਨਸ ਨੇ ਵੀ ਤੁਸੀਂ ਸਾਡੀ ਐਕਸਟੈਂਸ਼ਨ ਕਰ ਦਿਓ ਜਿਹੜੀ ਗਵਰਨਮੈਂਟ ਸ਼ਟਡਾਊਨ ਆ, ਤੇ ਅਸੀਂ ਇਹਦੇ ਤੇ ਵੋਟਿੰਗ ਕਰਾਂਗੇ, ਸਾਥ ਵੀ ਦੇਵਾਂਗੇ। ਪਰ ਜਦੋਂ ਵੋਟਿੰਗ ਹੋਈ, ਨਾ ਤਾਂ ਡੈਮੋਕ੍ਰੇਟਸ ਵਾਲੀ ਜਿਹੜੇ ਉਹ ਕਹਿ ਰਹੇ ਵੀ 3 ਸਾਲਾਂ ਦੀ ਸਬਸਿਡੀਆਂ ਵਧਾਈਆਂ ਜਾਣ, ਉਹ ਪਾਸ ਹੋਈ, ਤੇ ਨਾ ਹੀ ਜਿਹੜੇ ਰਿਪਬਲਿਕਨ ਆਪਣੀ ਇੱਕ ਪਲਾਨ ਲੈ ਕੇ ਆਏ ਸੀ ਵੀ ਅਸੀਂ $1000 ਜਾਂ 1500 $1500 ਪਰ ਪਰਸਨ ਸ਼ਾਇਦ ਪੂਰੇ ਸਾਲ ਦਾ ਦੇ ਸਕਦੇ ਹਾਂ। ਹੁਣ ਜਿਹਦਾ ਪ੍ਰੀਮੀਅਮ 30-30,000 15-15,000 ਹੋਊਗਾ, ਸੋ ਉਹਨੂੰ ਦੇਖ ਕੇ ਅੱਜ ਇੱਕ NBC ਨੇ ਵੀ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਓਬਾਮਾ ਕੇਅਰ ਪ੍ਰੀਮੀਅਮ ਦੇ ਵਧਣ ਦੇ ਨਾਲ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਾਂ ਤਾਂ ਕਵਰੇਜ ਲੈ ਨਹੀਂ ਰਹੇ ਜਾਂ ਫਿਰ ਚੀਪਰ ਪਲਾਨ ਵੱਲ ਚੱਲ ਰਹੇ। ਚੀਪਰ ਪਲਾਨ ਦਾ ਮਤਲਬ ਕੀ ਆ ਵੀ ਜਿਹੜੀਆਂ ਹਾਈ ਡਿਡਕਟੀਬਲ ਲੋ ਕਵਰੇਜ ਵਾਲੀਆਂ, ਵੀ ਘੱਟੋ ਘੱਟ ਇਹ ਤਾਂ ਹੁੰਦਾ ਨਾ ਐਮਰਜੈਂਸੀ ਪਲਾਨ, ਵੀ ਕੱਲ ਨੂੰ ਨਾ ਕਰੇ ਰੱਬ ਹਸਪਤਾਲ ਚਲ ਗਏ ਤੇ ਘੱਟੋ ਘੱਟ ਹਸਪਤਾਲ ਦੀ ਕਵਰੇਜ ਹੋ ਗਿਆ ਕੁਛ ਹਾਈ ਡਿਡਕਟੀਬਲ ਦੇ ਨਾਲ। ਕਿਉਂਕਿ ਜੇ ਕੁਛ ਵੀ ਨਹੀਂ ਤੁਹਾਡੀ ਕਵਰੇਜ, ਫੇਰ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਹੁਤ ਵਾਰ ਦੱਸ ਚੁੱਕੇ ਹਾਂ ਵੀ ਅਮਰੀਕਾ ਦੇ ਵਿੱਚ ਨੰਬਰ 1 ਬੈਂਕਰਪਸੀ ਦਾ ਕਾਰਨ ਹੈਲਥ ਕੇਅਰ ਇੰਸ਼ੋਰੈਂਸ ਦਾ ਨਾ ਹੋਣਾ ਹੈਗਾ, ਕਿਉਂਕਿ ਇੱਕ ਦਿਨ ਦਾ ਬਿੱਲ ਕਈ ਵਾਰੀ $20,000 ਆ ਜਾਂਦਾ ਹੈਗਾ। ਬਹੁਤ ਸਾਰੇ ਜਿਹੜੇ ਸਟੇਟ ਹੈਲਥ ਆਫੀਸ਼ੀਅਲਸ ਹੈਗੇ ਆ ਨਿਊਯਾਰਕ ਦੇ ਵਿੱਚ, ਪੈਂਸਿਲਵੇਨੀਆ, ਆਇਡਾਹੋ, ਕੋਲੋਰਾਡੋ, ਕੈਲੀਫੋਰਨੀਆ, ਉਹਨਾਂ ਨੇ ਇਹ ਕਿਹਾ ਵੀ ਜਦੋਂ ਦੀ ACA ਓਪਨ ਐਨਰੋਲਮੈਂਟ ਸ਼ੁਰੂ ਹੋਈ ਹੈਗੀ ਆ, ਨਵੰਬਰ 1 ਨੂੰ ਹੋਈ ਸੀ, ਤੇ ਕੁਛ ਲੱਗ ਰਿਹਾ ਵੀ ਲੋਕ ਜਿਹੜੇ ਘਬਰਾਏ ਹੋਏ ਹੈਗੇ ਆ, ਕਿਉਂ ਕਈਆਂ ਦੇ ਜਿਹੜੇ ਪ੍ਰੀਮੀਅਮ ਆ 2-fold 3-fold ਤੱਕ ਵੀ ਜਿਹੜੇ ਆ ਉਹ ਵੱਧ ਗਏ ਹੈਗੇ ਆ। ਹਾਂਜੀ। ਸੋ ਹਜੇ ਇੰਨਾ ਜਲਦੀ ਤਾਂ ਨਹੀਂ ਪੂਰਾ ਦੱਸਣ ਨੂੰ ਵੀ ਕੀ ਪੂਰੇ ਜਿਹੜੇ ਰਿਜ਼ਲਟਸ ਆਣਗੇ, ਕਿੰਨੇ ਕੁ ਲੋਕਾਂ ਨੇ ਕੈਂਸਲ ਕਰਾਈ ਆ, ਕਿੰਨਿਆਂ ਕੁ ਨੇ ਪਲਾਨ ਚੇਂਜ ਕਰਾਈਆਂ, ਕਿੰਨਿਆਂ ਕੁ ਨੇ ਜਿਹੜੀ ਹੈਗੀ ਆ ਉਹ ਕਿਹਾ ਵੀ ਇੰਸ਼ੋਰੈਂਸ ਆਪਾਂ ਵੇਟ ਐਂਡ ਵਾਚ ਕਰ ਰਹੇ ਹੈਗੇ ਆ। ਕਹਿੰਦੇ ਵੀ hundreds of dollars ਐਕਸਟਰਾ ਐਵਰੀ ਮੰਥ ਜਿਹੜੇ ਆ ਪ੍ਰੀਮੀਅਮ ਵੱਧ ਰਹੇ ਹੈਗੇ ਆ। ਸੋ ਜਿਹਨੇ ਸਾਡੇ ਸਰੋਤੇ ਵੀ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਵੀ, ਪਲੀਜ਼ ਮੇਕ ਸ਼ੋਰ ਕਰ ਲਓ ਜਿਨ੍ਹਾਂ ਦੀ ਓਬਾਮਾ ਕੇਅਰ, ਕਿਉਂਕਿ ਹਰ ਸਟੇਟ 'ਚ ਹੈਲਥ ਇੰਸ਼ੋਰੈਂਸ ਦਾ ਡਿਫਰੈਂਟ ਨਾਂ ਆ। ਓਬਾਮਾ ਕੇਅਰ ਦਾ ਕੈਲੀਫੋਰਨੀਆ 'ਚ ਕਵਰਡ ਕੈਲੀਫੋਰਨੀਆ ਆ। ਮੇਕ ਸ਼ੋਰ ਕਰ ਲਓ, ਵੇਟ ਨਾ ਕਰੋ। ਵੈਸੇ ਤਾਂ ਆਟੋਮੈਟਿਕਲੀ ਰਿਨਿਊ ਹੋ ਜਾਣੀ ਆ। ਕਈਆਂ ਦੀ ਜੌਬ, ਕਿਸੇ ਦੀ ਇਨਕਮ ਘਟ ਗਈ, ਵੱਧ ਗਈ, ਫੈਮਿਲੀ ਸਾਈਜ਼, ਕਿਸੇ ਦਾ ਬੱਚਾ ਵਿਆਹ ਹੋ ਗਿਆ, ਕਿਸੇ ਦੇ ਬੱਚਾ ਐਡ ਹੋ ਗਿਆ, ਸੋ ਬਹੁਤ ਕੁਛ ਚੇਂਜਸ ਹੁੰਦੀਆਂ। ਸੋ ਆਪਣੇ ਇੰਸ਼ੋਰੈਂਸ ਏਜੰਟ ਨੂੰ ਵੀ ਕਾਲ ਕਰਕੇ ਕਨਫਰਮ ਕਰ ਲਓ। ਨਹੀਂ ਤਾਂ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵੀ ਕਾਲ ਕਰ ਸਕਦੇ ਆ। ਅਸੀਂ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ, ਤੇ 2014 ਤੋਂ ਹੀ, ਜਦੋਂ ਤੋਂ ਓਬਾਮਾ ਕੇਅਰ ਸ਼ੁਰੂ ਹੋਈ ਆ, ਤਦ ਤੋਂ ਹੀ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦੀ ਹੈਲਪ ਕੀਤੀ ਹੈਗੀ ਆ। ਤੇ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਆਫਿਸ ਕਾਲ ਕਰਨ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਪਰ ਸੋ ਫਾਰ ਲੱਗ ਨਹੀਂ ਰਿਹਾ ਵੀ ਜੋ ਰਿਪਬਲਿਕਨ ਤੇ ਡੈਮੋਕ੍ਰੇਟਸ ਆ ਇਹ ਐਗਰੀ ਕਰਨਗੇ ਸਬਸਿਡੀ ਨੂੰ ਵਧਾਉਣ ਦੇ ਲਈ। ਜੀ ਬਿਲਕੁਲ। ਸੋ ਡੈਮੋਕ੍ਰੇਟਾਂ ਨੇ, ਜਿੱਦਾਂ ਤੁਸੀਂ ਕਿਹਾ ਵੀ ਸ਼ਟਡਾਊਨ ਖਤਮ ਕਰਨ ਦੇ ਲਈ ਕੁਛ ਕੁ ਨੇ ਉਦੋਂ ਸਾਥ ਦਿੱਤਾ ਸੀਗਾ ਇਸੇ ਵਾਅਦੇ ਦੇ ਨਾਲ। ਕੱਲ ਚੱਕ ਸ਼ੂਮਰ ਹੋਣੀ ਲੱਗੇ ਹੋਏ ਸੀਗੇ ਉੱਥੇ, ਕਹਿੰਦੇ ਵੀ ਜਦੋਂ ਟੁੱਥਪੇਸਟ ਦੇ ਵਿੱਚੋਂ ਪੇਸਟ ਬਾਹਰ ਨਿਕਲ ਜੇ ਤੇ ਫਿਰ ਮੁੜ ਕੇ ਵਾਪਸ ਨਹੀਂ ਆਉਂਦੀ। ਕਹਿੰਦੇ ਜਨਵਰੀ ਦੇ ਵਿੱਚ ਰਿਪਬਲਿਕਨਸ ਕਹਿੰਦੇ ਤੁਹਾਡੇ ਨਾਲ ਗੱਲ ਕਰਾਂਗੇ। ਉਹਨਾਂ ਨੂੰ ਪੱਤਰਕਾਰਾਂ ਨੇ ਵੀ ਪੁੱਛਿਆ ਸੀਗਾ ਟਰੰਪ ਹੋਣਾ ਨਾਲ ਗੱਲ ਹੋਈ, ਕਹਿੰਦੇ ਆਹੋ ਹੋਈ ਆ। ਉਹ ਕਹਿੰਦੇ ਵੀ ਰਾਸ਼ਟਰਪਤੀ ਤੇ ਕਹਿੰਦੇ ਵੀ ਨਵਾਂ ACA ਲਿਆਓ, ਇਹ ਵਾਲਾ ਰੱਦ ਕਰਨਾ ਹੈ ਅਸੀਂ, ਜੋ ਮਰਜ਼ੀ ਹੋ ਜਾਵੇ। ਸੋ ਓਬਾਮਾ ਦਾ ਨਾਮ ਜਾਂ ਕਿਸੇ ਵੀ ਡੈਮੋਕ੍ਰੇਟ ਦਾ ਜਿਹੜਾ ਨਾਮ ਆ ਉਸ ਤੋਂ ਕਾਈਂਡ ਆਫ
ਕਹਿ ਲਓ ਵੀ ਜਿੱਦਾਂ ਚਿਹੜਾ ਜਾਂ ਉਹ ਕਹਿੰਦੇ ਆ ਵੀ ਨਹੀਂ ਇਹ ਹੋਣਾ ਚਾਹੀਦਾ ਆਪਣੇ ਨਾਂ ਦੇ ਉੱਤੇ ਹੋਵੇ, ਜਿੱਦਾਂ ਟਰੰਪ ਕਾਰਡ ਆ $1 ਮਿਲੀਅਨ ਵਾਲਾ ਉਹਦੇ ਤੇ ਵੀ ਆਪਣਾ ਨਾਮ ਆਪਣੀ ਫੋਟੋ। ਸੋ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਕਿਤੇ ਨਾ ਕਿਤੇ ਇਸ ਐਂਗਲ ਤੋਂ ਵੀ ਜਿਹੜੀਆਂ ਨਾਲ ਚੱਲ ਰਹੀਆਂ, ਪਰ ਹਾਲ ਦੀ ਘੜੀ ਮਿਲੀਅਨਸ ਆਫ ਅਮਰੀਕਨ ਉਹਨਾਂ ਦੇ ਉੱਤੇ ਇਸ ਦਾ ਜਿਹੜਾ ਸਿੱਧਾ ਅਸਰ 1 ਜਨਵਰੀ ਤੋਂ ਨਵੇਂ ਸਾਲ ਤੇ ਨਵਾਂ ਤੋਹਫਾ ਜਿਹੜਾ ਆ ਉਹ ਇਹ ਵੱਧ ਪ੍ਰੀਮੀਅਮਸ ਦਾ ਮੈਨੂੰ ਲੱਗਦਾ ਵੀ ਸ਼ਾਇਦ ਮਿਲ ਜਾਊਗਾ, ਜੇ ਉਸ ਤੋਂ ਪਹਿਲਾਂ ਇਹਨਾਂ ਦੀ ਕੋਈ ਸੰਧੀ ਨਹੀਂ ਹੁੰਦੀ ਆਪਸ ਦੇ ਵਿੱਚ। 60 ਵੋਟਾਂ ਚਾਹੀਦੀਆਂ ਫਿਲਬਸਟਰ ਨੂੰ ਤੋੜਨ ਦੇ ਲਈ, ਤੇ ਜਿੱਦਾਂ ਕੱਲ ਆਪਾਂ ਦੱਸਿਆ ਸੀਗਾ ਵੀ 2 ਜਿਹੜੇ ਬਿੱਲ ਲਿਆਂਦੇ ਆ ਦੋਨੋਂ ਦੇ ਦੋਨੋਂ ਹੀ ਫੇਲ ਹੋ ਗਏ ਆ, ਰਿਪਬਲਿਕਨਸ ਵਾਲਾ ਵੀ ਤੇ ਡੈਮੋਕ੍ਰੇਟ ਵਾਲਾ ਵੀ। 51 ਵੋਟਾਂ ਹੀ ਜਿਹੜੀਆਂ ਉਹ ਪਈਆਂ। ਜੇ ਸਿੰਪਲ ਮੈਜੋਰਟੀ ਹੁੰਦੀ ਤਾਂ ਸਰ ਸਕਦਾ ਸੀਗਾ, ਪਰ ਉਹ ਹੈ ਨਹੀਂ ਆ। ਫਿਲਬਸਟਰ ਦੇ ਲਈ 60 ਵੋਟਾਂ ਜਿਹੜੀਆਂ ਚਾਹੀਦੀਆਂ ਉਹ ਹਾਲ ਦੀ ਘੜੀ ਕਿਸੇ ਦੇ ਕੋਲ ਵੀ ਮੌਜੂਦ ਨਹੀਂ ਆ। ਇਹਦਾ ਅਸਰ ਹਰਜੋਤ ਸਿੰਘ ਜੀ, ਜਦੋਂ ਜੇਬ ਦੇ ਉੱਤੇ ਇੰਨਾ ਭਾਰ ਲੋਕਾਂ ਦੇ ਪੈਣਾ ਤਾਂ ਇਕਨੋਮੀ ਦਾ ਜਿੱਦਾਂ ਦੇ ਹਾਲਾਤ ਆ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਵੀ ਇਹ ਕੁਛ ਜਿਹੜਾ ਨਾਲ ਐਡ ਹੋ ਗਿਆ ਤਾਂ ਅੱਗੇ ਬਣਨਾ ਇਸ ਦੇ ਵਿੱਚ ਕੀ ਆ। ਇਹਦਾ ਸਿੱਧਾ ਅਸਰ ਇਲੈਕਸ਼ਨ ਦੇ ਉੱਤੇ, ਵੋਟਾਂ ਦੇ ਉੱਤੇ ਕਿੰਨੇ ਵੋਟ ਕਿੱਦਾਂ ਪਾਉਣੀ ਆ ਉਹ ਪਊਗਾ। ਆਲਰੇਡੀ ਆਪਾਂ ਦੇਖ ਰਹੇ ਹਾਂ ਵੀ ਲਟੀਨੋ ਵੋਟਰ ਦੇ ਵਿੱਚ ਰਿਪਬਲਿਕਨ ਪਾਰਟੀ ਵਾਲੇ, ਇਨਫੈਕਟ ਰਾਸ਼ਟਰਪਤੀ ਟਰੰਪ ਉਹਨਾਂ ਦੀ ਅਪਰੂਵਲ ਰੇਟਿੰਗ -38 ਤੇ ਜਾ ਰਹੀ ਆ। ਸੋ ਜਿਨ੍ਹਾਂ ਨੇ ਹੁੱਬ ਕੇ ਕਾਫੀ ਵੋਟਾਂ ਜਿਹੜੀਆਂ ਉਹਨਾਂ ਦੀਆਂ ਪਾਈਆਂ ਸੀ ਉਹ ਵੀ ਉਲਟ ਹੋਇਆ। ਇੱਥੋਂ ਤੱਕ ਕਿ ਮੈਨੂੰ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਵੀ ਥੋੜਾ ਬਹੁਤਾ ਫਰਕ ਜਿਹੜਾ ਉਹ ਜ਼ਰੂਰ ਪਿਆ ਹੋਣਾ ਆ। ਸੋ ਉਹ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਲੋਕਾਂ ਦੇ ਜਿੱਦਾਂ ਅਸਰ ਪੈਂਦੇ ਨੇ, ਜਿਹੜੇ ਹਾਲਾਤ ਆ, ਚਾਹੇ ਉਹ ਇਮੀਗ੍ਰੇਸ਼ਨ ਦਾ, ਚਾਹੇ ਉਹ ਇਕਨੋਮਿਕਲੀ ਆ, ਉਹਨਾਂ ਦੇ ਕਰਕੇ ਉਹਨਾਂ ਦੇ ਨਜ਼ਰੀਏ ਜਿਹੜੇ ਆ ਉਹ ਬਦਲਦੇ ਜਾਂਦੇ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, US ਦੀ ਹਾਊਸ ਨੇ $901 ਬਿਲੀਅਨ ਦਾ ਡਿਫੈਂਸ ਸਪੈਂਡਿੰਗ ਬਿੱਲ ਆ ਉਸ ਨੂੰ ਪਾਸ ਕਰ ਦਿੱਤਾ। ਆਪੋਜੀਸ਼ਨ ਸੀਗੀ ਇਸ ਬਿੱਲ ਨੂੰ ਨਾ ਪਾਸ ਕਰਨ ਦੇ ਲਈ ਵੀ, ਪਰ ਫਿਰ ਵੀ ਜਿਹੜੀ ਸਿੰਪਲ ਮੈਜੋਰਟੀ ਇਸ ਦੇ ਵਿੱਚ ਬਣ ਗਈ। ਇਨਫੈਕਟ 312 ਲਾਅ ਮੇਕਰਸ ਨੇ ਬੀਤੇ ਦਿਨੀ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ NDAA ਉਸ ਨੂੰ ਉਸ ਦੀ ਹਾਮੀ ਭਰ ਕੇ ਇਸ ਨੂੰ ਪਾਸ ਕਰ ਦਿੱਤਾ। 112 ਲਾਅ ਮੇਕਰਸ ਨੇ ਇਸ ਦੇ ਵਿਰੋਧ ਦੇ ਵਿੱਚ ਵੋਟ ਪਾਈ ਆ। $901 ਬਿਲੀਅਨ ਹਰਜੋਤ ਸਿੰਘ ਜੀ 1 ਸਾਲ ਦੇ ਵਿੱਚ ਮਿਲਟਰੀ ਦੇ ਉੱਤੇ ਸਪੈਂਡ ਅਮਰੀਕਾ ਆਉਂਦੇ ਸਾਲ ਦੇ ਵਿੱਚ ਕਰਨ ਜਾ ਰਿਹਾ ਆ 2026 ਦੇ ਫਿਸਕਲ ਈਅਰ। ਇਹ $8 ਬਿਲੀਅਨ ਵੱਧ ਹੈਗਾ ਆ ਜਿੰਨਾ ਰਾਸ਼ਟਰਪਤੀ ਟਰੰਪ ਨੇ ਮੰਗ ਕੀਤੀ ਸੀਗੀ ਮਈ ਮਹੀਨੇ ਦੇ ਵਿੱਚ। ਸੋ ਜਿੰਨਾ ਉਹਨਾਂ ਨੇ ਕਿਹਾ ਸੀ ਉਹਦੇ ਨਾਲੋਂ ਵੀ ਵੱਧ ਇਹਨਾਂ ਨੂੰ ਇਹ ਜਿਹੜੀ ਰਾਸ਼ੀ ਆ ਉਹ ਪ੍ਰਦਾਨ ਕੀਤੀ ਗਈ ਆ। 3086 ਪੇਜਾਂ ਦਾ ਇਹ ਬਿੱਲ ਬੀਤੇ ਐਤਵਾਰ ਪੇਸ਼ ਕੀਤਾ ਗਿਆ ਸੀਗਾ। ਉਸ ਦੇ ਉੱਤੇ ਗੱਲਬਾਤ ਜਿਹੜੀ ਹਰਜੋਤ ਸਿੰਘ ਜੀ ਹੋਣ ਤੋਂ ਬਾਅਦ ਚ ਇਵੈਂਚੁਅਲੀ ਇਸ ਨੂੰ ਪਾਸ ਕਰ ਦਿੱਤਾ ਗਿਆ ਹੈਗਾ ਆ। ਇਸ ਮੈਜਰ ਦੇ ਵਿੱਚ ਕਹਿੰਦੇ ਵੀ ਰੱਖਿਆ ਗਿਆ ਵੀ ਜਿਹੜਾ ਪੈਂਟਾਗਨ ਆ ਉਹ ਘੱਟੋ ਘੱਟ 76,000 ਫੌਜਾਂ ਦਾ ਜਿਹੜਾ ਆંકੜਾ ਆ, ਨੰਬਰ ਆ ਉਹ ਰੱਖੇਗਾ। ਤੇ ਜਿਹੜੇ ਯੂਰਪ ਦੇ ਵਿੱਚ ਜਿਹੜਾ ਮੇਜਰ ਇਕਵਿਪਮੈਂਟ ਸਟੇਸ਼ਨ ਹੈ ਜਿਹੜਾ ਉਹ ਹੈਗਾ ਆ, ਤੇ ਅਨਲੈਸ ਨਾਟੋ ਐਲਾਈਜ਼ ਆਰ ਕੰਸਲਟਡ। ਸੋ ਯੂਰਪ ਦੇ ਵਿੱਚ 76,000 ਫੌਜੀ ਜਿਹੜੇ ਆ ਇਹ ਇਹਨਾਂ ਨੇ ਉੱਥੇ ਰੱਖਣੇ ਹੈਗੇ ਆ ਇਸ ਮੈਜਰ ਦੇ ਤਹਿਤ। ਬਿੱਲ ਦੇ ਵਿੱਚ ਕਹਿੰਦੇ ਦਬਾਅ ਇਹ ਵੀ ਹੈਗਾ ਆ ਡਿਫੈਂਸ ਸਕੱਤਰ ਪੀਟ ਹੈਗਸੈਟ ਦੇ ਉੱਤੇ ਟਰਾਂਸਪੇਰੈਂਸੀ ਨੂੰ ਲੈ ਕੇ। NDAA ਕਹਿੰਦੇ ਵੀ ਇਹਦੇ ਵਿੱਚ ਇੱਕ ਪੀਸ ਆਫ ਲੈਜਿਸਲੇਸ਼ਨ ਦੇ ਵਿੱਚ ਇਹ ਵੀ ਆ, ਟਿਪੀਕਲ ਹੁੰਦਾ ਸੀਗਾ ਵੀ ਜਿਹੜੀ ਬਾਈਪਾਰਟੀਜ਼ਨ ਸਪੋਰਟ ਜਿਸ ਨੂੰ ਅਕਸਰ ਮਿਲਦੀ ਰਹੀ ਆ ਵੀ ਕਾਂਗਰਸ ਦੇ ਥਰੂ ਹੀ ਜਿਹੜਾ ਉਹ ਚੱਲਦਾ ਰਹੇ, ਜਿੱਦਾਂ 1961 ਤੋਂ ਚੱਲਦਾ ਜਿਹੜਾ ਉਹ ਆ ਰਿਹਾ ਆ। ਵੋਟ ਤੋਂ ਪਹਿਲਾਂ ਦੋਨਾਂ ਪਾਰਟੀਆਂ ਦੇ ਜਿਹੜੇ ਮੈਂਬਰਸ ਆ ਉਹਨਾਂ ਨੇ ਲਾਅ ਮੇਕਰਸ ਨੂੰ ਕਿਹਾ ਵੀ ਇਸ ਵਾਈਟਲ ਡਿਫੈਂਸ ਲੈਜਿਸਲੇਸ਼ਨ ਦੇ ਹੱਕ ਦੇ ਵਿੱਚ ਵੋਟ ਜਿਹੜੀ ਉਹ ਪਾਈ ਜਿਹੜੀ ਹੋ ਜਾਵੇ। ਪਰ 300 ਤੋਂ ਵੱਧ ਜਾਣਿਆਂ ਨੇ ਹੱਕ ਦੇ ਵਿੱਚ, 312 ਨੇ ਹੱਕ 'ਚ ਤੇ 112 ਨੇ ਵਿਰੋਧ ਦੇ ਵਿੱਚ ਇਸ ਬਿੱਲ ਦੇ ਵੋਟ ਪਾਈ ਆ। ਤੇ ਪਰ ਹੁਣ $901 ਬਿਲੀਅਨ ਦਾ 2026 ਦੇ ਲਈ ਜਿਹੜਾ ਡਿਫੈਂਸ ਬਿੱਲ ਆ ਉਸ ਨੂੰ ਹਾਊਸ ਨੇ ਪਾਸ ਕਰ ਦਿੱਤਾ। ਸੈਨੇਟ 'ਚ ਹੁਣ ਅੱਗੇ ਕੀ ਬਣਦਾ ਆ ਤੇ ਉਹ ਜਿਹੜਾ ਆਉਂਦਾ ਸਮਾਂ ਇਸ ਦੇ ਵਿੱਚ ਦੱਸੇਗਾ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਹੈਗੀ ਆ ਉਹ ਇੱਕ ਸੀਕ੍ਰੇਟ ਮੀਟਿੰਗ ਹੋਈ ਆ FBI ਦੇ ਡਾਇਰੈਕਟਰ ਕੈਸ਼ ਪਟੇਲ ਤੇ ਯੂਕਰੇਨੀਅਨ ਨੈਗੋਸ਼ੀਏਟਰ ਦੇ ਵਿਚਕਾਰ। ਸੋ ਇਹਦਾ ਜਿਹੜਾ ਕਾਫੀ ਜ਼ਿਆਦਾ ਕੰਸਰਨ ਹੋਇਆ, ਇਹ ਵਾਸ਼ਿੰਗਟਨ ਪੋਸਟ ਨੇ ਅੱਜ ਸਟੋਰੀ ਰਨ ਕੀਤੀ ਹੈ। ਕਹਿੰਦੇ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਯੂਕਰੇਨ ਦੇ ਉੱਤੇ
ਪਈ ਜੋ ਜੰਗ ਆ ਉਸ ਨੂੰ ਬੰਦ ਕਰਨ ਦੇ ਲਈ ਜਿਹੜੀ ਡੀਲ ਆ ਛੇਤੀ ਤੋਂ ਛੇਤੀ ਬਣਾਈ ਜਾਵੇ। ਪਿਛਲੇ ਕਈ ਹਫ਼ਤਿਆਂ ਤੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ ਜਿਹੜੇ ਨੈਗੋਸ਼ੀਏਟਰਸ ਹੈਗੇ ਆ ਰਸਟਮ ਉਮਰਵੋ ਉਹ ਮਿਆਮੀ ਨੂੰ ਵੀ ਆਏ ਸੀ 3 ਟਾਈਮ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਹੋਈ ਹੈਗੀ ਆ। ਸੋ ਕਲੋਜ਼ ਡੋਰ ਮੀਟਿੰਗਸ ਕਾਫੀ ਚੱਲ ਰਹੀਆਂ ਜਿਨ੍ਹਾਂ 'ਚ ਹੁਣ ਡਿਪਟੀ ਡਾਇਰੈਕਟਰ ਡੈਨ ਬੋਨਜੀਨੋ FBI ਦੇ ਤੇ ਕੈਸ਼ ਪਟੇਲ ਜਿਹੜੇ ਡਾਇਰੈਕਟਰ ਹੈਗੇ ਆ ਉਹਨਾਂ ਦੇ ਨਾਲ ਵੀ ਇਹ ਜਿਹੜੀ ਮੀਟਿੰਗ ਹੋਈ ਹੈਗੀ ਆ। ਸੋ ਕੁਛ ਨਾ ਕੁਛ ਦੇਖੋ ਰਿਜ਼ਲਟ ਕੀ ਨਿਕਲਦਾ ਪਰ ਜਿਹੜੇ ਯੂਰਪੀਅਨ ਮੁਲਕ ਆ ਉਹ ਯੂਕਰੇਨ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਨੂੰ ਲੱਗਦਾ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਜਿਹੜਾ ਆ ਸਰੈਂਡਰ ਕਰਨ ਦੀ ਕੋਸ਼ਿਸ਼ ਹੀ ਕੀਤੀ ਜਾ ਰਹੀ ਹੈਗੀ ਆ। ਸੋ ਇਹ ਪਹਿਲੀ ਵਾਰੀ ਹੋਇਆ ਵੀ ਜਿਹੜੇ FBI ਦੇ ਡਾਇਰੈਕਟਰ ਆ ਇਹ ਨੈਗੋਸ਼ੀਏਟਰਸ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਜੀ। ਹਰਜੋਤ ਸਿੰਘ ਜੀ ਇੱਕ ਬ੍ਰੇਕ ਤੋਂ ਬਾਅਦ 'ਚ ਮੁੜਦੇ ਹਾਂ ਆਪਾਂ ਵਾਪਸ। ਖਬਰਾਂ ਦਾ ਸਿਲਸਿਲਾ ਏਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਆਪਣੇ ਨਾਲ ਇਸ ਮੌਕੇ ਊੜਾ ਡੈਟ ਰਿਲੀਫ ਤੋਂ ਜੁੜ ਚੁੱਕੇ ਨੇ ਨਿਰਮਲ ਮਾਨ ਜੀ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਾਰਿਆਂ ਨੂੰ ਸੁਣਨ ਵਾਲੇ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਮਾਨ ਜੀ, ਕਰਜ਼ੇ ਦਾ ਜਿਹੜਾ ਦੈਂਤ ਆ ਉਹ ਵੱਖ-ਵੱਖ ਰੂਪਾਂ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ। ਇਕਨੋਮਿਕਲੀ ਜਿੱਦਾਂ ਦੇ ਹਾਲਾਤ ਜਿਹੜੇ ਉਹ ਚੱਲ ਰਹੇ ਆ, ਜੋ ਸਥਿਤੀ ਬਣੀ ਪਈ ਆ, ਇੰਡਸਟਰੀਜ਼ ਦੇ ਉੱਤੇ ਕਾਫੀ ਅਸਰ ਪੈ ਰਿਹਾ, ਖਾਸ ਕਰਕੇ ਜਿਹੜੀ ਆਪਣੀ ਕਮਿਊਨਿਟੀ ਜਿਹੜੀ ਇੰਡਸਟਰੀ ਦੇ ਨਾਲ ਜੁੜੀ ਹੋਈ ਆ, ਉਹਨਾਂ ਸਾਰਿਆਂ ਦੇ ਵਿੱਚ ਹੀ ਕਿਤੇ ਨਾ ਕਿਤੇ ਦੌਰ ਇਦਾਂ ਦਾ ਚੱਲ ਰਿਹਾ ਆ। ਸੋ ਇਸ ਮੌਕੇ ਦੇ ਉੱਤੇ ਤੁਹਾਡੀ ਕੰਪਨੀ ਕਿੱਦਾਂ ਜਿਹੜੀ ਉਹ ਮਦਦ ਕਰ ਸਕਦੀ ਹੈ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਟਾਈਮ ਕਰਜ਼ੇ 'ਚ ਡੁੱਬੇ ਪਏ ਨੇ? ਜੀ ਬਿਲਕੁਲ ਰਾਜ। ਸੋ ਜਿੱਦਾਂ ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਅਪ ਟੂ 60% ਜਿਹੜਾ ਤੁਹਾਡਾ ਅਨਸਿਕਿਉਰਡ ਡੈਟ ਹੈ ਉਹਨੂੰ ਆਪਾਂ ਸੈਟਲ ਕਰ ਸਕਦੇ ਹਾਂ। ਮੀਨ ਜੇ ਲੈਟਸ ਸੇ ਕਿ ਤੁਹਾਡਾ 100,000 ਦਾ ਡੈਟ ਹੈ ਸੋ ਯੂ ਕੈਨ ਸੇਵ ਅਪ ਟੂ 60%। ਔਰ ਬਾਕੀ ਮੰਨ ਲਓ ਕਿ ਜੇ ਤੁਹਾਡਾ 40,000 ਵੱਜ ਜਾਂਦਾ ਉਹਦੀਆਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ। ਦੇਖੋ ਇਹ ਅਸੀਂ ਪਿਛਲੇ ਤਕਰੀਬਨ 20 ਸਾਲ ਤੋਂ ਹੀ ਕੰਮ ਕਰਦੇ ਪਏ ਹਾਂ। ਡੈਟ ਸੈਟਲਮੈਂਟ ਦਾ ਇੱਕ ਵੀ ਨਿੱਕਾ ਪੈਸਾ ਅਪਫਰੰਟ ਨਹੀਂ ਲੈਂਦਾ ਜਿੰਨਾ ਚਿਰ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਪਰ ਅਨਫੋਰਚੂਨੇਟਲੀ ਇਸ ਟਾਈਮ ਸਿਚੁਏਸ਼ਨ ਇੰਨੀ ਖਰਾਬ ਬਣੀ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਮਹਿੰਗਾਈ ਚੱਲਦੀ ਪਈ ਹੈ, ਤਾਂ ਇਨਫਲੇਸ਼ਨ ਵੱਧਦੀ ਪਈ ਹੈ। ਕੱਲ ਫਿਰ ਉਹਨਾਂ ਨੇ ਜਿਹੜਾ ਰੇਟ ਹੈ ਉਹ ਘਟਾ ਦਿੱਤਾ ਹੈ। ਪਲੱਸ ਜਿੱਦਾਂ ਕਿ ਹਰਜੋਤ ਭਾਜੀ ਵੀ ਕਹਿੰਦੇ ਪਏ ਹਨ ਕਿ ਹੁਣ ਜਿਹੜੀਆਂ ਪ੍ਰੀਮੀਅਮਸ ਨੇ ਉਹ ਡਬਲ ਜਾਂ ਟ੍ਰਿਪਲ ਹੋ ਜਾਣੇ ਨੇ ਆਉਣ ਵਾਲੇ ਟਾਈਮ ਦੇ ਵਿੱਚ, ਤੇ ਲੋਕਾਂ ਦੀ ਇਨਕਮ ਤੇ ਵਧੀ ਨਹੀਂ। ਔਰ ਜਿੱਦਾਂ ਕੱਲ ਚੇਅਰਮੈਨ ਪਾਉਲ ਨੇ ਵੀ ਕਿਹਾ ਕਿ ਜਿਹੜਾ ਟੈਰਿਸ ਦੀ ਮਾਰ ਹੈ ਉਹ ਕੰਸਿਸਟੈਂਟਲੀ ਵੱਧਦੀ ਜਾ ਰਹੀ ਹੈ। ਸੋ ਹੁੰਦਾ ਕੀ ਹੈ ਕਿ ਆਪਾਂ ਨਾ ਇਹ ਜਿਹੜਾ ਸਿਸਟਮ ਜਿਹੜਾ ਡਿਜ਼ਾਈਨ ਕੀਤਾ ਹੋਇਆ ਕ੍ਰੈਡਿਟ ਕਾਰਡਸ ਨੇ ਇੰਨੇ ਪਿਛਲੇ ਕੋਈ 70-80 ਸਾਲਾਂ ਤੋਂ ਜੀ ਉਹ ਹੌਲੀ ਹੌਲੀ ਵਿੱਚ ਤੁਹਾਡੇ ਸਿਸਟਮ ਦੇ ਵਿੱਚ ਰਚ ਮਿਚ ਜਾਂਦਾ। ਉਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਜਿੱਦਾਂ ਬਾਕੀ ਪੇਮੈਂਟਾਂ ਕਰ ਰਹੇ ਹਾਂ ਤੇ ਉੱਦਾਂ ਹੀ ਸਾਡੀ ਮਿਨੀਮਮ ਪੇਮੈਂਟ ਹੈ ਵੀ ਸਾਡਾ ਇੱਕ ਮਹੀਨੇ ਦਾ ਖਰਚਾ ਹੀ ਹੈਗਾ। ਪਰ ਇਹ ਜਿਹੜੀ ਖਰਚੇ ਨੇ ਕ੍ਰੈਡਿਟ ਕਾਰਡ ਦਾ ਹੋ ਗਿਆ ਜਾਂ ਤੁਹਾਡੇ ਅਨਪੇਡ ਮੈਡੀਕਲ ਬਿਲਸ ਨੇ, ਇਹ ਇੱਕ ਅਨਨੈਸੈਸਰੀ ਪੈਸਾ ਖਰਾਬ ਕਰਨ ਵਾਲੀ ਗੱਲ ਹੈ ਕਿ ਇਨ ਗੁੱਡ ਮਨੀ ਗੋਇੰਗ ਆਫਟਰ ਬੈਡ। ਔਰ ਇਹ ਖਰਚੇ ਜਿਹੜੇ ਨੇ ਆਪਾਂ ਘਟਾ ਸਕਦੇ ਹਾਂ ਜਿਹਦੇ ਨਾਲ ਆਪਣਾ ਓਵਰਆਲ ਫਾਈਨੈਂਸ਼ੀਅਲ ਸਿਚੁਏਸ਼ਨ ਮਚ ਬੈਟਰ ਹੋ ਸਕਦੀ ਹੈ। ਬਿਕੋਜ਼ ਜੇ ਜਿੰਨੇ ਕੁ ਪੈਸੇ ਤੁਸੀਂ ਮਿਨੀਮਮ ਪੇਮੈਂਟ ਦੇ ਰਹੇ ਹੋ ਉਨੇ ਉਸ ਤੋਂ ਘੱਟ ਪੈਸਿਆਂ ਨਾਲ ਤੁਸੀਂ ਵਿਦਿਨ 2 to 4 years ਤੁਸੀਂ ਆਪਣਾ ਕਰਜ਼ਾ ਜਿਹੜਾ ਮਾਫ ਕਰਾ ਕੇ ਔਰ ਬੈਕ ਔਨ ਟਰੈਕ ਕਰ ਸਕਦੇ ਹੋ। ਸੋ ਮੈਂ ਤੇ ਇਹੀ ਕਹਾਂਗਾ ਕਿ ਜਿਹੜੇ ਵੀ ਚਾਹੇ ਡੈਟ ਕੰਸੋਲੀਡੇਸ਼ਨ ਹੈ, ਡੈਟ ਸੈਟਲਮੈਂਟ ਹੈ ਜਾਂ ਤੁਸੀਂ ਬੈਂਕਰਪਸੀ ਵੀ ਕਰਨੀ ਹੈ, ਉਹਦੇ ਵਾਸਤੇ ਇੱਕ ਵਾਰੀ ਕਾਲ ਕਰ ਲਓ। ਔਰ ਤੁਹਾਡੀ ਕਾਲ ਜਿਹੜੀ 100% ਕੌਨਫੀਡੈਂਸ਼ੀਅਲ ਹੈ। ਔਰ ਚੀਜ਼ਾਂ ਜਿਹੜੀਆਂ ਨੇ ਕਿਉਂਕਿ ਜਨਰਲੀ ਕੀ ਹੁੰਦਾ ਕਿ ਆਪਾਂ ਨੂੰ ਲੱਗਦਾ ਕਿ ਕਿਤੇ ਇੱਕ ਰੇ ਆਫ ਹੋਪ ਆ ਰਹੀ ਹੈ ਕਿ ਹਾਂ ਚੀਜ਼ਾਂ ਬੈਟਰ ਹੋ ਜਾਣਗੀਆਂ, ਬਿਹਤਰ ਹੋ ਜਾਣਗੀਆਂ ਆਉਣ ਵਾਲੇ ਸਾਲ ਦੇ ਵਿੱਚ। ਪਰ ਅਨਫੋਰਚੂਨੇਟਲੀ ਜਿਹੜਾ ਸਿਚੁਏਸ਼ਨ ਇਸ ਟਾਈਮ ਬਣਦੀ ਪਈ ਹੈ ਉਹ ਚੀਜ਼ਾਂ ਥੋੜ੍ਹੀਆਂ ਇੱਦਾਂ ਲੱਗਦੀਆਂ ਨਹੀਂ ਕਿ ਆਉਣ ਵਾਲੇ ਟਾਈਮ 'ਚ ਛੇਤੀ ਇੰਪਰੂਵ ਹੋਣੀਆਂ ਨੇ। ਜੀ ਨੰਬਰ ਇੱਕ ਨੰਬਰ ਦੱਸ ਦਿਓ। ਜੀ 888 888 9914 888 9914। ਜੀ ਇੱਕ ਨਿਰਮਲ ਭਾਜੀ ਮੈਂ ਕੁਐਸਚਨ ਜ਼ਰੂਰ ਪੁੱਛਣਾ ਵੀ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਭੁਲੇਖਾ ਵੀ ਡੈਪਟ ਸੈਟਲਮੈਂਟ ਤੇ ਡੈਪਟ ਕੰਸੋਲੀਡੇਸ਼ਨ 'ਚ ਕੀ ਫਰਕ ਆ ਤੇ ਕਿਹੜੀ ਚੀਜ਼ ਜਿਹੜੀ ਬੈਟਰ ਹੈਗੀ ਆ? ਜੀ ਬਹੁਤ ਹੀ ਹਾਂਜੀ ਜੀ ਬਹੁਤ ਵਧੀਆ ਕੁਐਸਚਨ ਕੀਤਾ ਤੁਸੀਂ ਭਾਜੀ। ਇਹਦੇ 'ਚ ਕੀ ਹੁੰਦਾ ਹੈ ਕਿ ਦੇਖੋ ਡੈਟ ਕੰਸੋਲੀਡੇਸ਼ਨ 'ਚ ਕੀ ਹੁੰਦਾ ਹੈ ਕਿ ਕ੍ਰੈਡਿਟ ਡੈਟ ਕੰਸੋਲੀਡੇਸ਼ਨ 'ਚ ਇਹ ਹੁੰਦਾ ਕਿ ਮੰਨ ਲਓ ਕਿ ਔਨ ਐਵਰੇਜ ਜੇ ਤੁਸੀਂ ਲਾਓ ਇਸ ਟਾਈਮ ਤਕਰੀਬਨ 24% ਇੰਟਰਸਟ ਰੇਟ ਚੱਲਦਾ ਪਿਆ ਕ੍ਰੈਡਿਟ ਕਾਰਡ ਦਾ ਜਿਹੜਾ ਲੈਂਦੇ ਆ, ਤੇ 24% ਦੇ ਉੱਤੇ ਕੀ ਹੁੰਦਾ ਕਿ ਹੁਣ ਜੇ ਤੁਸੀਂ ਮਿਨੀਮਮ ਪੇਮੈਂਟ ਦਿਓਗੇ ਡਿਪੈਂਡਿੰਗ ਔਨ ਤੁਹਾਡਾ ਆਊਟਸਟੈਂਡਿੰਗ ਡੈਟ ਕਿੰਨਾ ਹੈ, ਐਨੀਵੇਅਰ 35 ਤੋਂ 50 ਸਾਲ ਲੱਗ ਜਾਂਦੇ ਨੇ ਪੇ ਆਫ ਕਰਨ ਵਾਸਤੇ। ਤੇ ਉਹਦੇ 'ਚ ਆਪਾਂ ਇਹ ਕਰਦੇ ਹਾਂ ਕਿ ਅਸੀਂ ਤੁਹਾਡਾ ਜਿਹੜਾ ਤੁਹਾਡਾ ਇੰਟਰਸਟ ਰੇਟ ਹੈ ਉਹ ਤੁਹਾਡਾ ਰੀਨੈਗੋਸ਼ੀਏਟ ਕਰ ਦਿੰਦੇ ਆ ਤੁਹਾਡੀ ਉਹਨਾਂ ਦੇ ਨਾਲ, ਕ੍ਰੈਡਿਟ ਕਾਰਡ ਤੁਹਾਡੇ ਕੰਪਨੀ ਦੇ ਨਾਲ ਕਿ ਹਾਂਜੀ ਇਹਨੂੰ ਘਟਾ ਦਿਓ। ਘਟਾ ਕੇ ਉਹ ਅੱਧਾ ਕਰ ਲੈਣਗੇ, ਚਲੋ ਕਿ ਜੇ 24 ਤੋਂ 12 ਕਰ ਲੈਣਗੇ ਤੇ ਜਿਹੜਾ 35-40 ਸਾਲ 'ਚ ਲੱਥਣਾ ਸੀ ਉਹ 15-20 ਸਾਲ 'ਚ ਲੱਥ ਜੂਗਾ। ਔਰ ਜਿਹੜੀ ਸੈਟਲਮੈਂਟ ਹੁੰਦੀ ਹੈ ਉਹਦੇ 'ਚ ਤੁਸੀਂ ਜਿਹੜਾ ਕਿ ਜੇ ਮੰਨ ਲਓ ਕਿ ਤੁਸੀਂ ਜਿੱਦਾਂ ਮੈਂ ਕਿਹਾ ਕਿ $1,00,000 ਦੇਣਾ ਤੇ ਸ਼ਾਇਦ ਤੁਹਾਨੂੰ $50,000 ਦੇਣਾ ਪਏ ਔਰ ਬਾਕੀ ਜਿਹੜਾ ਪੇਮੈਂਟ ਕਰਜ਼ਾ ਤੁਹਾਡਾ ਉਹ ਮਾਫ ਹੋ ਜਾਂਦਾ। ਸੋ ਲੌਂਗ ਰਨ ਦੇ ਵਿੱਚ ਕੀ ਹੁੰਦਾ ਇੱਕ ਅਨਫੋਰਚੂਨੇਟ ਸਿਚੁਏਸ਼ਨ ਅਸੀਂ ਦੇਖੀ ਹੈ ਕਿ ਕਈ ਵਾਰ ਸਾਡੇ ਕਸਟਮਰ ਆਉਂਦੇ ਨੇ ਕਹਿੰਦੇ ਨੇ ਜੀ ਨਹੀਂ ਅਸੀਂ ਸੈਟਲਮੈਂਟ ਨਹੀਂ ਕਰਨੀ, ਅਸੀਂ ਕੰਸੋਲੀਡੇਸ਼ਨ ਕਰਨੀ, ਸਾਡਾ ਤੁਸੀਂ ਇੰਟਰਸਟ ਰੇਟ ਘਟਾ ਦਿਓ। ਠੀਕ ਹੈ। ਉਸੇ ਪੇਮੈਂਟ ਨਾਲ ਅਸੀਂ ਕ੍ਰੈਡਿਟ ਕਾਰਡ ਛੇਤੀ ਪੇ ਆਫ ਕਰ ਦਾਂਗੇ। ਜਿੱਦਾਂ ਮੈਂ ਕਿਹਾ ਕਿ ਜਿਹੜਾ 40 ਸਾਲ 'ਚ ਪੇ ਹੋਣਾ ਹੁਣ 20 ਸਾਲ 'ਚ ਪੇ ਹੋ ਜਾਏਗਾ ਜੀ। ਪਰ ਉਹ 2-3 ਸਾਲ ਕਈ ਵਾਰ 4-5 ਸਾਲ ਪੇਮੈਂਟਾਂ ਦੇ ਕੇ ਔਰ ਦੁਬਾਰਾ ਫਿਰ ਸੈਟਲਮੈਂਟ 'ਚ ਆ ਜਾਂਦੇ ਨੇ। ਸੋ ਸੈਟਲਮੈਂਟ ਜਿਹੜਾ ਤੁਹਾਨੂੰ ਬਿਲਕੁਲ ਸੁਰਖਰੂ ਕਰ ਦਿੰਦਾ, ਇੱਕਦਮ ਕਰਜ਼ਾ ਤੁਹਾਡਾ ਲਾਹ ਦਿੰਦਾ।
ਇੰਸਟੈਡ ਕਿ ਜੇ ਤੁਸੀਂ ਉਹ ਪੇਮੈਂਟਾਂ ਇੰਟਰਸਟ ਰੇਟ ਘਟਾ ਕੇ ਤੇ ਪੇਮੈਂਟਾਂ ਪੂਰੀਆਂ ਦਿੰਦੇ ਹੋ, ਔਰ ਐਕਚੁਅਲੀ ਉਹਦੇ 'ਚ ਵੀ ਤੁਸੀਂ ਜਿੱਥੇ 10,000 ਦੇਣਾ ਸੀ ਉਹ ਤਾਂ ਤੁਸੀਂ 40 ਜਾਂ 50,000 ਦੇ ਕੇ ਛੋੜਦੇ ਹੋ। ਸੋ ਇਨ ਲੌਂਗ ਰਨ ਇਨ ਮੋਸਟ ਕੇਸਿਸ ਜਿਹੜਾ ਸੈਟਲਮੈਂਟ ਹੈ ਦੈਟਸ ਅ ਬੈਟਰ ਆਪਸ਼ਨ। ਜੀ ਬਿਲਕੁਲ। ਸੋ ਥੈਂਕ ਯੂ ਨਿਰਮਲ ਮਾਨ ਜੀ ਇਸ ਗੱਲਬਾਤ ਦੇ ਲਈ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਭਾਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਜੀ ਰਾਜ ਜੀ, ਉਹ ਸਾਡਾ ਜਿਹੜਾ ਜੀ ਖਬਰਾਂ ਦਾ ਪ੍ਰੋਗਰਾਮ ਸਮਾਪਤ ਹੈ। ਇੱਕ ਜਿਹੜਾ ਹਰਜੋਤ ਸਿੰਘ ਜੀ, ਇੱਕ ਜਿਹੜੀ ਵੀਡੀਓ ਬਹੁਤ ਜ਼ਿਆਦਾ ਚੱਲ ਰਹੀ ਨਾ, ਆਫਿਸਰ ਪੁਲਿਸ ਵਾਲੇ ਦੀ ਜਿਹੜੀ ਟਿਕਟ ਦਿੰਦਾ ਹੋਇਆ ਤੇ ਜਿੱਦਾਂ ਦੀ ਉਹ ਡਰਾਈਵਰ ਅੱਗੋਂ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ ਆ, ਤਕਰੀਬਨ ਮੈਜੋਰਟੀ ਦੇ ਵਿੱਚ ਦੁਨੀਆ ਨੇ ਉਸ ਚੀਜ਼ ਦਾ ਉਹ ਬੁਰਾ ਮਨਾਇਆ ਵੀ ਇਸ ਤਰੀਕੇ ਦੇ ਨਾਲ ਜਿਹੜਾ ਬੋਲਣ ਦਾ ਲਹਿਜਾ ਬਿਲਕੁਲ ਗਲਤ ਆ। ਜੇ ਗਲਤੀ ਕਰ ਰਹੇ ਹੋ ਤਾਂ ਉਸ ਦਾ ਜੇ ਤੁਹਾਨੂੰ ਉਹਦੀ ਟਿਕਟ ਮਿਲ ਰਹੀ ਆ ਤੇ ਉਹਦਾ ਭਾਈ ਭੁਗਤਾਨ ਤਾਂ ਕਰਨਾ ਪੈਣਾ। ਅੱਗੋਂ ਗਾਲਾਂ ਕੱਢ ਕੇ ਤਾਂ ਗੱਲ ਸਰਨੀ ਨਹੀਂ। ਜਾਂ ਤਾਂ ਹੋਵੇ ਨਾ ਵੀ ਗਲਤੀ ਨਹੀਂ ਕਰ ਰਹੇ ਤਾਂ ਫਿਰ ਤੁਹਾਨੂੰ ਧੱਕੇ ਨਾਲ ਟਿਕਟ ਦੇ ਰਿਹਾ, ਤੇ ਫਿਰ ਉਹ ਉਸ ਚੀਜ਼ ਦੀ ਵੀਡੀਓ 'ਚੋਂ ਮੈਂਸ਼ਨ ਕਰਨੀ ਚਾਹੀਦੀ ਉਹ ਚੀਜ਼ ਤੁਹਾਨੂੰ, ਰਾਦਰ ਦੈਨ ਤੁਸੀਂ ਉਹਨਾਂ ਗਾਲਾਂ ਜਿਹੜੀਆਂ ਉਹ ਕੱਢੀ ਜਿਹੜੀ ਉਹ ਜਾਓ। ਇਹ ਚੀਜ਼ ਨੂੰ ਕਹਿਣਾ ਵੀ ਇਹ ਤਾਂ ਟਿਕਟਾਂ ਬਹੁਤ ਦਿੰਦਾ। ਜੇ ਗਲਤੀ ਕਰੋਗੇ ਤਾਂ ਫਿਰ ਭਾਈ ਟਿਕਟ ਮਿਲਦੀ ਹੋਈ ਆ, ਜੇ ਮਾੜੀ ਕੰਮ ਕਰੋਗੇ ਤਾਂ ਉਸ ਦਾ ਖਾਮਿਆਜ਼ਾ ਤੁਹਾਨੂੰ ਜਿਹੜਾ ਉਹ ਭੁਗਤਣਾ ਪੈਣਾ, ਜਸਟ ਬਿਕੋਜ਼ ਕਿ ਉਹ ਆਪਣੀ ਕਮਿਊਨਿਟੀ ਦਾ ਲੰਵੇ। ਇਹ ਥੋੜੀ ਵੀ ਤੁਹਾਡੀਆਂ ਜਿਹੜੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਜਿਹੜਾ ਕਰੀ ਜਾਵੇ। ਕੱਲ ਨੂੰ ਕਹੋਗੇ ਵੀ ਬੰਦੇ ਨੇ ਕਤਲ ਕਰਤਾ, ਵੀ ਲੈ ਯਾਰ ਤੂੰ ਤਾਂ ਆਪਣਾ ਬੰਦਾ ਹੈ, ਭਾਈਵਾਲ ਫੜਨਾ ਹੈ, ਤੂੰ ਫੜਨਾ ਸਾਨੂੰ, ਇਦਾਂ ਥੋੜੀ ਹੁੰਦਾ ਆ। ਸੋ ਗਲਤੀ ਨਾ ਕਰੋ, ਉਹਦੇ ਤੇ ਫੋਕਸ ਹੋਣਾ ਚਾਹੀਦਾ ਤੁਹਾਨੂੰ। ਹਾਊ ਟੂ ਸਟੇ ਵਿਦ ਇਨ ਦਾ ਲਾ, ਉਹ ਚੀਜ਼ ਦੇ ਉੱਤੇ ਫੋਕਸ ਜਿਹੜਾ ਉਹ ਕਰਨਾ ਚਾਹੀਦਾ ਆ। ਥਾਂ ਤੋਂ ਉਹ ਜਿਹੜੀ ਵੀਡੀਓ ਉਹ ਇਸ ਟਾਈਮ ਘੁੰਮ ਰਹੀ ਆ, ਤੇ ਅਫਸੋਸ ਵਾਲੀ ਜਿਹੜੀ ਗੱਲ ਆ ਵੀ ਉਹਨੂੰ ਇਤਨਾ ਪੇਸ਼ ਕੀਤਾ ਜਾ ਰਿਹਾ ਵੀ ਕਿਤੇ ਉਹਦੇ ਨਾਲ ਧੱਕਾ ਕਰ ਰਿਹਾ। ਜੇ ਧੱਕਾ ਕਰ ਰਿਹਾ ਤੇ ਜਿਹਨੇ ਵੀਡੀਓ ਬਣਾਈ ਉਹਨੂੰ ਦੱਸਣਾ ਚਾਹੀਦਾ ਸੀਗਾ ਵੀ ਮੇਰਾ ਕਸੂਰ ਨਹੀਂ ਸੀ ਤੇ ਮੈਨੂੰ ਧੱਕੇ ਦੇ ਨਾਲ ਟਿਕਟ ਜਿਹੜੀ ਉਹ ਦਿੱਤੀ ਜਾ ਰਹੀ ਆ, ਉਸ ਚੀਜ਼ ਦੇ ਵਿੱਚ ਮੈਂਸ਼ਨ ਕਰੇ, ਉਹ ਚੀਜ਼ ਨੂੰ ਗੱਲ ਕਰੇ ਤਾਂ ਜੋ ਲੋਕ ਤੇਰੇ ਨਾਲ ਫਿਰ ਹਮਦਰਦੀ ਰੱਖਣ। ਪਰ ਤੁਸੀਂ ਇਨਫੈਕਟ ਉਹਦੇ ਨਾਲ ਇਹਦੀ ਬਦਸਲੂਕੀ ਦੇ ਨਾਲ ਜਿਹੜਾ ਉਹ ਬੋਲ ਰਹੇ ਆ, ਤੇ ਉਹ ਪੁਲਿਸ ਵਾਲਾ ਵੀ ਠੰਡਾ ਹੀ ਸੀਗਾ ਜਿਹੜਾ, ਨਹੀਂ ਤਾਂ ਕੋਈ ਹੋਰ ਹੁੰਦਾ ਜਾਂ ਹੋਰ ਭਾਸ਼ਾ ਬੋਲਣ ਵਾਲਾ ਹੁੰਦਾ, ਅੰਗਰੇਜ਼ੀ ਵਾਲਾ ਹੁੰਦਾ ਜਾਂ ਗੋਰਾ ਹੁੰਦਾ, ਫਿਰ ਅਗਲੇ ਨੇ ਕੁਸਕਣਾ ਨਹੀਂ ਸੀ, ਚੁੱਪ ਚਪੀਤੇ ਸਾਈਨ ਕਰ ਦੇਣੇ ਸੀ, ਫਿਰ ਇਹ ਵੀਡੀਓ ਵੀ ਨਹੀਂ ਸੀ ਬਣਨੀ। ਸੋ ਇਹ ਥੋੜਾ ਜਿਹਾ ਨਾ ਆਪ ਤੁਸੀਂ ਬੇਵਕੂਫੀ ਵਾਲੇ ਉਹ ਜਿਹੜੇ ਗਾਹਾਂ ਤੇ ਗਾਹਾਂ ਸ਼ੇਅਰ ਕਰੀ ਜਾਂਦੇ, ਆਹ ਦੇਖੋ ਜੀ ਆਹ ਕਰਤਾ, ਧੱਕਾ ਕਰਤਾ, ਏਦਾਂ ਕਰਤਾ। ਹੁਣ ਤੁਸੀਂ ਦੇਖੋ ਵੀ ਉਹੀ ਮੁੰਡਾ ਜਿਹੜਾ ਪੁਲਿਸ ਵਾਲਾ ਆ, ਉਹ ਪਿਛਲੇ ਦਿਨਾਂ 'ਚ ਗੁਰਦੁਆਰੇ ਫ੍ਰੀ ਸੇਵਾ ਕਰਨਾ ਹੈ, ਉਹਦੇ ਵਿੱਚ ਉਹ ਵੀ ਮੈਂਸ਼ਨ ਹੋ ਰਿਹਾ ਵੀਡੀਓ 'ਚ ਵੀ ਜੀ ਗੁਰਦੁਆਰੇ ਤੁਸੀਂ, ਉਹ ਗੁਰਦੁਆਰੇ ਆਪਣਾ ਸਮਾਂ ਕੱਢ ਕੇ ਫ੍ਰੀ ਦੇ ਵਿੱਚ, ਗੁਰਦੁਆਰੇ ਨੇ ਕੋਈ ਪੈਸਾ ਥੋੜਾ ਦਿੱਤਾ ਉਹਨੂੰ, ਗੁਰੂ ਘਰ ਨੇ ਪੂਰੀ ਦਿਹਾੜੀ ਲਾ ਕੇ ਉਹਨਾਂ ਆਪਣੇ ਜਿਹੜੇ ਟਰੱਕਰ ਸੀ ਉਹਨਾਂ ਲਈ ਸੈਮੀਨਾਰ ਕੀਤਾ ਵੀ ਭਾਈ ਆਹ ਚੀਜ਼ਾਂ ਨਾ ਕਰੋ, ਟਿਕਟਾਂ ਤਾਂ ਨਹੀਂ ਮਿਲਦੀਆਂ ਹੈਗੀਆਂ। ਸੋ ਉਹ ਵੀ ਉਹਨੂੰ ਚਿਤਾਰਨਾ ਵੀ ਤੂੰ ਉੱਥੇ ਉਦਾਂ ਗੁਰਦੁਆਰੇ ਆਣੇ, ਵੀ ਉਹਦਾ ਕੋਈ ਬਿਜ਼ਨਸ ਥੋੜ੍ਹਾ ਗੁਰਦੁਆਰੇ ਆਉਣ ਦਾ, ਠੀਕ ਹੈ ਕਿ ਨਹੀਂ। ਮੈਂ ਤੁਹਾਨੂੰ ਦੱਸਦਾ ਰਾਜ ਕਨਵੀਰ ਸਿੰਘ ਜੀ ਕੀ ਆ, ਵੀ 89 90s ਦੇ ਵਿੱਚ ਮੈਂ ਦੇਖਿਆ ਵੀ ਜਦੋਂ ਮੈਂ ਪੁਰਾਣਾ ਆਇਆ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਬਹੁਤ ਸਾਰੇ ਗੁਰੂ ਘਰਾਂ 'ਚ ਆਪਣੇ ਜਿਹੜੇ ਡਾਕਟਰ ਹੁੰਦੇ ਸੀ ਉਹ ਫ੍ਰੀ ਸੇਵਾ ਦੇ ਕੈਂਪ ਲਾਉਂਦੇ ਹੁੰਦੇ ਸੀ। ਉਹ ਮੁੜ ਕੇ ਕਈਆਂ ਨੇ ਸੂਹ ਕਰਨੇ ਸ਼ੁਰੂ ਕਰ ਦਿੱਤੇ, ਮੈਨੂੰ ਤਾਂ ਜੀ ਇਹ ਗਲਤ ਦਵਾਈ ਦੇਤੀ, ਨਾਲੇ ਉਹ ਫ੍ਰੀ ਕਰਦੇ ਸੀ। ਸੋ ਉਹ ਸਾਰੇ ਹਟ ਗਏ। ਸੋ ਇਸੇ ਕਰਕੇ ਤੁਸੀਂ ਦੇਖੋਗੇ ਬਹੁਤ ਘੱਟ ਲੋਕ ਜਿਹੜੇ ਆ ਪ੍ਰੋਫੈਸ਼ਨਲ ਲਾਇਸੈਂਸਡ ਬੰਦੇ ਜਿਹੜੇ ਹੈਗੇ ਆ ਨਾ, ਉਹ ਕਹਿੰਦੇ ਨਹੀਂ ਅਸੀਂ ਇਦਾਂ ਦੇ ਚੱਕਰ 'ਚ ਪੈਣਾ ਨਹੀਂ, ਨਾਲੇ ਤਾਂ ਸੇਵਾ ਕਰੀਏ, ਨਾਲੇ ਫਿਰ ਤੁਸੀਂ ਬਾਅਦ ਦੇ ਵਿੱਚ ਜਿਹੜੀ ਆ ਵੀ ਤੁਹਾਡਾ ਲਾਇਸੈਂਸ ਖਰਾਬ ਹੋਵੇ। ਹੁਣ ਉਹ ਮੁੰਡੇ ਨੇ ਆ ਕੇ ਤੁਹਾਨੂੰ ਐਕਸਪਲੇਨ ਕੀਤਾ, ਤੁਸੀਂ ਉਹਨੂੰ ਸੁਣਾਈ ਜਾਂਦੇ, ਉਹ ਗਾਲ ਕੱਢੀ ਆ ਵਿੱਚ, ਹਨਾ, ਉਹਦੇ ਵੀਡੀਓ ਕੈਮਰੇ ਤੇ ਆ, ਤੇ ਜੇ ਉਹ ਕੱਲ ਨੂੰ ਹੋਰ ਵੀ ਐਕਸ਼ਨ ਲੈ ਸਕਦਾ ਹੈਗਾ, ਹੋ ਸਕਦਾ ਹੋਵੇ, ਹੋ ਸਕਦਾ ਅਗਲਾ ਲੈ ਲਵੇ। ਹੁਣ ਦੇਖਦੇ ਨਹੀਂ ਰੀਸੈਂਟਲੀ ਕਿੱਦਾਂ ਦੀਆਂ ਵੀਡੀਓ ਹੁਣੇ ਨਾ ਹੁਣੇ ਹਰਜੋਤ ਸਿੰਘ ਜੀ ਸ਼ੌਨ ਡਫੀ ਪ੍ਰੈਸ ਕਾਨਫਰੰਸ ਉਹਦੀ ਚੱਲ ਰਹੀ ਸੀ, ਮੈਂ ਦੇਖ ਰਿਹਾ ਸੀਗਾ, ਮੇਕ ਅਮਰੀਕਨ ਰੋਡ ਸੇਫ ਅਗੇਨ। ਉਹ ਹੁਣ ਨਿਊਯਾਰਕ ਦੇ ਦਿਵਾਲੇ ਹੋਣ ਲੱਗੇ ਆ। ਕਹਿੰਦੇ ਵੀ ਜਿਹੜੀ ਕੈਥੀ ਹੋਚਲ ਆ, ਜਿਹੜੀ ਨਿਊਯਾਰਕ ਦੀ ਗਵਰਨਰ ਆ, ਕਹਿੰਦੇ ਵੀ ਉਹਨਾਂ ਨੇ ਜਿੰਨੇ ਉਹਨਾਂ ਦੇ ਲਾਇਸੈਂਸ ਆ, CDL ਇਸ਼ੂਜ਼ ਆ, ਕਹਿੰਦੇ ਵੀ ਅੱਧੇ ਤੋਂ ਜ਼ਿਆਦਾ ਇਲੀਗਲਾਂ ਨੂੰ ਦਿੱਤੇ ਆ ਜੀ, ਇਹ ਬੰਦ ਕਰੋ, ਕੈਂਸਲ ਕਰੋ ਸਾਰੇ ਜਾਣੇ। ਜਿੱਦਾਂ 17,000 ਨੂੰ ਚਿੱਠੀਆਂ ਆਈਆਂ ਆ ਇੱਥੇ ਕੈਲੀਫੋਰਨੀਆ 'ਚ, ਹੁਣ ਪਤਾ ਨਹੀਂ ਵੀ ਉਧਰਲੇ ਪਾਸੇ ਵੀ ਕੀ ਜਿਹੜਾ ਬਣਨ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਮਾਹੌਲ ਨੂੰ ਦੇਖਦੇ ਹੋਏ ਤੁਸੀਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਰੋਗੇ। ਹੁਣ ਮੇ ਵੀ ਐਕਸ਼ਨ ਨਾ ਹੁੰਦਾ ਜੇ ਉਦੋਂ ਇੱਕ ਦੂਜੇ ਦੇ ਨਾਲ ਉਦਾਂ ਹੀ ਗੱਲਬਾਤ ਹੋ ਕੇ ਜਿਹੜਾ ਉਹ ਚੱਲ ਜਾਂਦਾ, ਜਿਹੜੀ ਵੀਡੀਓ ਦੀ ਆਪਾਂ ਗੱਲ ਕਰ ਰਹੇ ਹਾਂ। ਤੇ ਹੁਣ ਹਰਜੋਤ ਸਿੰਘ ਜੀ, ਹੁਣ ਅਗਲੇ ਨੂੰ ਵੀ ਚੌਂਸ ਪੇ ਜਦੋਂ ਦੇਖਣਾ ਵੀ ਯਾਰ ਤੈਨੂੰ ਤਾਂ ਇਦਾਂ ਮਸ਼ਹੂਰ ਕੀਤਾ, ਅਗਲਾ ਫਿਰ ਐਕਸ਼ਨ ਲੈਣ ਨੂੰ ਮਜਬੂਰ ਹੋ ਜਾਣਾ, ਫਿਰ ਧੱਕਾ ਵੀ ਹੋ ਜਾਣਾ, ਫਿਰ ਏਦਾਂ ਇਹ ਚੀਜ਼ ਗਲਤ ਜਿਹੜੀ ਉਹ ਬਣਦੀ ਆ। ਬੋਲਣ ਦਾ ਸਲੀਕਾ ਤਾਂ ਰੱਖੋ ਨਾ। ਜੇ ਤੁਹਾਡੇ ਨਾਲ ਧੱਕਾ ਹੋਇਆ ਤੇ ਸਹੀ ਢੰਗ ਦੇ ਨਾਲ ਦੱਸੋ ਵੀ ਭਾਈ ਇਹ ਗਲਤ ਕਰ ਰਹੇ, ਵੀ ਇਦਾਂ ਨਹੀਂ ਕਰਨਾ ਜਿਹੜਾ ਉਹ ਚਾਹੀਦਾ।
ਟਿਕਟ ਦਿੰਦਾ ਹੈ, ਜ਼ਿਆਦੀਆਂ ਟਿਕਟਾਂ ਦਿੰਦਾ, ਗਲਤੀਆਂ ਕਰਦੇ ਆ ਤਾਂ ਟਿਕਟ ਦਿੰਦਾ, ਜਾਂ ਬਗੈਰ ਗਲਤੀ ਤੋਂ ਟਿਕਟ ਦਿੰਦਾ? ਸਵਾਲ ਇਹ ਹੈ ਇਹਦੇ ਵਿੱਚ। ਜੇ ਉਹ ਗਲਤੀ ਵਾਰੀ ਨਾ ਨਹੀਂ, ਨਾਲੇ ਹਰਜੋਤ ਸਿੰਘ ਜੀ, ਜੇ ਤਾਂ ਹੁਣ ਗਲਤੀ ਦੀ ਟਿਕਟ ਦਿੰਦਾ ਆ ਫਿਰ ਤਾਂ ਜਾਇਜ਼ ਆ। ਜੇ ਉਹ ਬਗੈਰ ਗਲਤੀ ਤੋਂ ਟਿਕਟ ਦਿੰਦਾ ਫਿਰ ਉਹ ਨਜਾਇਜ਼ ਆ। ਜੇ ਹੋਵੇ ਨਾ ਵੀ ਬਗੈਰ ਗਲਤੀ ਤੋਂ ਦੇ ਰਿਹਾ। ਮੈਂ ਤੁਹਾਨੂੰ ਦੱਸਦਾ ਵੀ ਰਾਜਕਨਵੀਰ ਸਿੰਘ ਜੀ, ਵੀ ਤੁਸੀਂ ਪੁਲਿਸ ਆਫੀਸਰ ਦੇ ਨਾਲ ਪਿਆਰ ਨਾਲ ਬੋਲੋ। ਮੈਂ ਇੱਕ ਵਾਰੀ ਯੂਬਾ ਸਿਟੀ ਤੋਂ ਆ ਰਿਹਾ ਸੀ ਤੇ ਲੈਥਰੋਪ ਦੇ ਵਿੱਚ ਗੈਸ ਭਰਾਉਣ ਲੱਗੇ, ਉੱਥੇ ਸਟਾਪ ਸਾਈਨ ਸੀ ਤੇ ਸਟਾਪ ਸਾਈਨ ਮੈਂ ਪੂਰੀ ਬ੍ਰੇਕ ਨਹੀਂ ਲਾਈ, ਹਨਾ, ਥੋੜੀ ਜਿਹੀ ਲਾ ਕੇ ਤੁਰ ਪਿਆ। ਖੱਬੇ ਹੱਥੇ ਪੁਲਿਸ ਵਾਲਾ ਸੀ ਤੇ ਉਹ ਆਂਦੇ ਨੇ ਲਾਈਟ ਦੇ ਦਿੱਤੀ ਤੇ ਲਾਈਟ ਦੇ ਕੇ ਕਹਿੰਦਾ ਵੀ ਕੀ ਗੱਲ ਹੋਈ? ਮੈਂ ਕਿਹਾ ਵੀ ਆਹ ਦੇਖ ਵੀ ਮੇਰੀ ਜਿਹੜੀ ਗੈਸ ਆ, ਵੀ ਮੈਂ ਸੌਰੀ ਆ, ਪਹਿਲਾਂ ਤਾਂ ਮੇਰੀ ਗਲਤੀ ਆ, ਮੈਨੂੰ ਪਤਾ ਵੀ ਮੈਂ ਸਟਾਪ ਨਹੀਂ ਕੀਤਾ, ਮੈਂ ਇਹ ਨਹੀਂ ਕਹਿੰਦਾ ਵੀ ਮੈਂ ਗਲਤੀ ਨਹੀਂ ਕੀਤੀ। ਦੂਸਰੇ ਨੰਬਰ ਦੇ ਉੱਤੇ ਇਹ ਆ ਵੀ ਮੇਰੀ ਜਿਹੜੀ ਗੈਸ ਆ ਰੈੱਡ ਆ ਗਈ ਸੀ ਤੇ ਮੈਨੂੰ ਇਹ ਸੀ ਵੀ ਕਿਤੇ ਰਸਤੇ 'ਚ ਨਾ, ਹਾਈਵੇ ਤੇ ਨਾ ਖੜ ਜਾਏ। ਕਹਿੰਦਾ ਹਾਂ ਤੂੰ ਉਹ ਠੀਕ ਆ, ਵੀ ਮੈਂ ਦੇਖ ਲਈ ਤੇਰੀ ਜਿਹੜੀ ਲਾਈਟ ਰੈੱਡ ਆ ਰਹੀ ਆ, ਵੀ ਜੇ ਹਾਈਵੇ ਤੇ ਖੜ ਜਾਏ ਉਹ ਰਿਸਕੀ ਹੁੰਦਾ, ਪਰ ਤੂੰ ਇਹ ਮਿਸਟੇਕ ਕੀਤੀ ਤੇ ਮੰਨ ਵੀ ਰਿਹਾ ਆ, ਚੱਲ ਮੈਂ ਤੈਨੂੰ ਛੱਡ ਦਿੰਦਾ, ਪਰ ਮੈਂ ਤੈਨੂੰ ਦੱਸਣਾ ਚਾਹੁੰਦਾ, ਕਹਿੰਦਾ ਵੀ ਇੱਥੇ 18 ਤੋਂ 20 ਐਕਸੀਡੈਂਟ ਹੋ ਚੁੱਕੇ ਹੈਗੇ ਆ ਇਸੇ ਸਟਾਪ ਸਾਈਨ ਤੇ। ਉੱਥੇ ਟ੍ਰੈਫਿਕ ਜ਼ਿਆਦਾ ਹੁੰਦਾ, ਸਾਰੇ ਨਹੀਂ ਕਹਿੰਦਾ ਦੇਖਦੇ ਹੈਗੇ ਉਦਾਂ ਰਾਈਟ ਟਰਨ ਵਾਲਾ। ਸੋ ਜੇ ਤੁਸੀਂ ਉਹਦੇ ਨਾਲ ਫਸੋਗੇ ਤਾਂ ਫਿਰ ਅਗਲੇ ਨੇ ਟਿਕਟੇ ਦੇਣੀ ਆ, ਹਨਾ। ਨਹੀਂ, ਸੋ ਇਹ ਜਿਹੜਾ ਫਿਰ ਉਤੋਂ ਉਹਦੇ 'ਚ ਤੁਸੀਂ ਦੇਖੋ ਵੀ ਗਾਲ ਕੱਢੀ ਆ, ਉਹ ਤੁਸੀਂ ਜਿਹੜੀ ਗਾਲ ਕੱਢੀ ਆ ਉਹ ਸਾਰਿਆਂ ਨਾਲ ਸ਼ੇਅਰ ਕਰੀ ਜਾਂਦੇ ਆ, ਹਨਾ, ਗਾਹਾਂ ਤੇ ਗਾਹਾਂ। ਠੀਕ ਆ, ਆਪਾਂ ਕਹਿੰਦੇ ਆ ਵੀ ਸਾਡੀ ਜਿਹੜੀ ਪੰਜਾਬੀ ਭਾਸ਼ਾ ਆ ਉਹ ਬਹੁਤ ਵਧੀਆ ਆ, ਆਪਾਂ ਉਹਨੂੰ ਵਧਾਈਏ ਗਾਹਾਂ ਤੇ ਗਾਹਾਂ। ਫਿਰ ਜਿਹੜੇ ਉਹ ਹੁਣ ਮੈਂ ਦੇਖਿਆ ਕਈ ਹਿੰਦੀ ਚੈਨਲ ਜਿਹੜੇ ਆ ਉਹ ਹਿੰਦੀ ਦੇ ਵਿੱਚ ਉਹਨੂੰ ਟਰਾਂਸਲੇਸ਼ਨ ਕਰਕੇ ਨਾ ਉਹ ਗਾਹਾਂ ਤੇ ਗਾਹਾਂ ਟਿਕਟੌਕ ਪਾਈ ਜਾਂਦੇ ਆ। ਨਹੀਂ, ਜਾਂ ਤਾਂ ਫਿਰ ਬਣਨ ਬਹਾਦਰ, ਫਿਰ ਜਦੋਂ ਵੀ ਕੋਈ ਵੀ ਅਫਸਰ ਟਿਕਟ ਦਿੰਦਾ ਫਿਰ ਸਾਰਿਆਂ ਦੇ ਨਾਲ ਇਦਾਂ ਬੋਲ ਕੇ ਦਿਖਾਉਣ, ਫਿਰ ਇਦਾਂ ਵੀ ਜਿਹੜਾ ਉਹ ਕਰਕੇ ਦਿਖਾਉਣ ਨਾ। ਇਹ ਥੋੜੀ ਵੀ ਆਪਣਾ ਬੰਦਾ ਦੇਖ ਕੇ ਤੇ ਤੁਸੀਂ ਉਹਦੇ ਨਾਲ ਇਦਾਂ ਜਿਹੜਾ ਉਹ ਕਰੇ। ਦੋਨੋਂ ਪਾਸੇ ਇਦਾਂ ਚਾਹੀਦਾ ਵੀ ਗੁੰਜਾਇਸ਼ ਜਿਹੜੀ ਉਹ ਰੱਖਣੀ ਚਾਹੀਦੀ ਹੈ ਨਾ, ਇਹ ਇਦਾਂ ਨਹੀਂ ਜਿਹੜਾ ਉਹ ਚਾਹੀਦਾ। ਤੇ ਬਾਕੀ ਗਲਤੀ ਨਾ ਕਰੋ ਤੇ ਉਹਦਾ ਜਿਹੜਾ ਖਾਮਿਆਜ਼ਾ ਨਹੀਂ ਭੁਗਤਣਾ ਪਊਗਾ। ਜੇ ਤੁਸੀਂ ਕਹਿੰਦੇ ਵੀ ਧੱਕੇ ਦੇ ਨਾਲ ਹੀ ਜਿਹੜਾ ਉਹ ਹੋ ਰਿਹਾ, ਆਪਣੇ ਪ੍ਰੂਫ ਕਰੋ, ਤੁਸੀਂ ਫਾਈਟ ਕਰ ਸਕਦੇ ਆ। ਬਿਲਕੁਲ ਫਾਈਟ ਕਰ ਸਕਦੇ ਜੇ ਧੱਕਾ ਕੀਤਾ ਤੁਹਾਡੇ ਬੰਦੇ ਕੋਲ ਆਪਸ਼ਨ ਆ, ਤੁਸੀਂ ਜਾ ਸਕਦੇ ਕੋਰਟ ਦੇ ਵਿੱਚ। ਬਿਲਕੁਲ ਜੀ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ, ਮਿਲਦੇ ਆ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।